ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮਸਲਿਆਂ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 26 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਸਰਕਾਰ ਤੋਂ। ਕਈ ਵਾਰੀ ਜਦੋਂ ਆਪਾਂ ਚਰਚਾ ਕਰਦੇ ਹਾਂ ਤਾਂ ਉਹਨਾਂ ਖਬਰਾਂ ਦੇ ਵਿੱਚੋਂ ਤੱਤ ਸਾਰ ਇਹੀ ਨਿਕਲਦਾ ਹੈ ਵੀ ਪੰਜਾਬ ਸਰਕਾਰ ਹਰ ਵਾਰੀ ਕਿਸੇ ਵੀ ਮਸਲੇ ਤੇ ਕੇਂਦਰ ਸਰਕਾਰ ਦੇ ਮੂਹਰੇ ਅੜਨ ਦੀ ਬਜਾਏ ਭੀੜੀ ਗਲੀ ਥਾਣੀ ਨਿਕਲਣਾ ਪਸੰਦ ਕਰਦੀ ਹੈ। ਹੁਣ ਜਿਹੜਾ ਮਨਰੇਗਾ ਵਾਲਾ ਮਾਮਲਾ ਜਾਂ ਹੋਰ ਪੰਜਾਬ ਦੇ ਮਸਲੇ ਨੇ, ਇਹਨਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੇਂਦਰ ਮੂਹਰੇ ਪੱਕੀ ਅੜੀ ਹੈ ਜਾਂ ਫਿਰ ਇਹ ਵੀ ਅਸਥਾਈ ਤੌਰ ਤੇ ਮੰਨ ਲਓ 30 ਤੱਕ ਹੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਨਰੇਗਾ ਨੂੰ ਲੈ ਕੇ ਜਿਹੜੀ ਜੀ ਰਾਮ ਜੀ ਬਣਾਈ ਗਈ, ਉਸ ਨੂੰ ਲੈ ਕੇ ਕਈ ਤਰੀਕਾਕਾਰ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਕਿ ਇਹ ਪੰਜਾਬ ਦੇ ਹਿੱਤ 'ਚ ਨਹੀਂ ਹੈ, ਇਹ ਸੂਬੇ ਦੇ ਆਰਥਿਕ ਹਿੱਤ 'ਚ ਨਹੀਂ ਹੈ, ਇਹ ਕਿਰਤੀਆਂ ਦੇ ਹਿੱਤ 'ਚ ਨਹੀਂ ਹੈ, ਇਹ ਪੇਂਡੂ ਵਿਕਾਸ ਦੇ ਹਿੱਤ 'ਚ ਵੀ ਨਹੀਂ ਹੈ। ਉਸ ਤਰੀਕਾਕਾਰ ਤੇ ਜਿਹੜੀ ਚਰਚਾ ਚੱਲਦੀ ਹੈ ਤੇ ਉਹ ਚਰਚਾ ਫਿਰ ਸਰਕਾਰ ਤੱਕ ਵੀ ਪਹੁੰਚਦੀ ਹੈ। ਸਹੀ ਹੈ, ਕਿਉਂਕਿ ਪਿੰਡਾਂ ਨੂੰ ਸਰਕਾਰ ਤਾਂ ਕੋਈ ਦੀਵਾਨੀ ਦਿੰਦੀ ਨਹੀਂ, ਸਿੱਧੀ ਗ੍ਰਾਂਟ ਤਾਂ ਸਰਕਾਰ ਕੋਈ ਦੇ ਨਹੀਂ ਰਹੀ, ਉਲਟਾ ਪਿੰਡਾਂ ਤੋਂ ਤਾਂ ਲੈ ਰਹੇ ਹੋ ਤੁਸੀਂ। ਪਿੰਡਾਂ ਦੀ ਆਪਣੀ ਜਿਹੜੀ ਸ਼ਾਮਲਾਟ ਦੀ ਆਮਦਨ ਹੈ ਉਹਦੇ ਵਿੱਚ ਤੁਸੀਂ 20-25% ਲੈ ਰਹੇ ਹੋ। ਜੀ ਜੀ ਸਹੀ ਹੈ। ਤੁਸੀਂ ਤਾਂ ਪਿੰਡਾਂ ਦੀ ਕੋਈ ਜ਼ਮੀਨ ਆ ਗਈ ਕਿਸੇ ਯੋਜਨਾ 'ਚ, ਉਹਦੇ ਵਿੱਚੋਂ ਵੀ ਪੈਸਾ ਭਾਲਣ ਲੱਗ ਪਏ। ਸੋ ਇਸ ਜਦੋਂ ਸਰਕਾਰਾਂ ਸਿੱਧਾ ਪਿੰਡਾਂ ਨੂੰ ਕੁਝ ਦੇ ਨਹੀਂ ਰਹੀਆਂ ਤੇ ਪਿੰਡਾਂ 'ਚ ਜੇ ਕੋਈ ਟਾਇਲ ਲੱਗ ਰਹੀ ਆ, ਕੋਈ ਕਿਤੇ ਕੰਧ ਉਸਰ ਰਹੀ ਆ, ਕਿਤੇ ਕੋਈ ਗਲੀ ਬਣ ਰਹੀ ਆ, ਕਦੇ ਕੁਛ ਗਰਾਊਂਡ 'ਚ ਕੁਛ ਹੋ ਰਿਹਾ, ਉਹ ਸਾਰਾ ਕੁਛ ਮਨਰੇਗਾ ਤਹਿਤ ਹੋਇਆ। ਸਹੀ ਹੈ। ਲਗਭਗ 99.9% ਪਿਛਲੇ 10-11 ਸਾਲਾਂ 'ਚ ਪਿੰਡਾਂ 'ਚ ਜੋ ਕੁਛ ਹੋ ਰਿਹਾ ਉਹ ਮਨਰੇਗਾ ਦੀ ਯੋਜਨਾ ਤਹਿਤ ਹੋ ਰਿਹਾ ਜੀ। ਸੋ ਉਹਦੇ ਲਈ ਹੁਣ ਜਿਵੇਂ ਨਵੀਂ ਯੋਜਨਾ ਲਿਆਂਦੀ ਕੇਂਦਰ ਨੇ ਜੀ ਰਾਮ ਜੀ ਦੇ ਨਾਂ ਹੇਠ, ਤੇ ਉਹਦੇ ਵਿੱਚ ਇਹਨਾਂ ਨੇ ਉਹ ਸਾਰੀ ਚੀਜ਼ ਮਾਰਤੀ। ਹੁਣ ਕਿਰਤੀਆਂ ਦਾ ਹੱਕ ਵੀ ਉੱਚ ਮਾਰਿਆ ਗਿਆ, ਸੂਬਿਆਂ ਤੇ ਆਰਥਿਕ ਬੋਝ ਵੀ ਪੈ ਗਿਆ, ਕਿਉਂਕਿ ਪਹਿਲਾਂ 90-10 ਸੀ, ਹੁਣ ਉਹ ਮਤਲਬ ਕਿ 60-40 ਹੋ ਗਈ। ਤੇ ਪੰਜਾਬ ਸਰਕਾਰ ਆਪਣਾ ਹਿੱਸਾ 10% ਵੀ ਨਹੀਂ ਦੇ ਪਾ ਰਹੀ ਸੀ, ਤਾਂ ਉਹ 40% ਕਿਵੇਂ ਦਊਗੀ? ਜੀ ਸਹੀ ਹੈ। ਸੋ ਇਸ ਲਈ ਸਰਕਾਰ ਲਈ ਵੀ ਇਹ ਮੁਸ਼ਕਲ ਸੀ ਕਿ ਵੀ ਇਹ ਚੋਂ ਕਿਵੇਂ ਨਿਕਲਿਆ ਜਾਵੇ। ਤੇ ਜਿਹੋ ਜਿਹੀ ਸਾਡੀ ਸਰਕਾਰ ਹੈ ਉਹ ਸਿੱਧਾ ਵਿਰੋਧ ਕਰਨ ਤੋਂ ਬਚ ਰਹੀ ਸੀ। ਹੁਣ ਪੰਜਾਬ ਸਰਕਾਰ ਨੇ ਇਸ ਯੋਜਨਾ ਦੇ ਖਿਲਾਫ ਆਪਣਾ ਰੋਸ ਪ੍ਰਗਟਾਉਣ ਦੇ ਲਈ 30 ਤਰੀਕ ਨੂੰ ਬੁਲਾਇਆ ਹੋਇਆ ਵਿਸ਼ੇਸ਼ ਇਜਲਾਸ। ਇਹ ਤੋਂ ਪਹਿਲਾਂ ਕਿ ਵਿਸ਼ੇਸ਼ ਇਜਲਾਸ ਹੁੰਦਾ, ਕੇਂਦਰ ਦਾ ਹੁਕਮ ਆ ਗਿਆ ਕਿ 26 ਤਰੀਕ ਤੱਕ, 26 ਦਸੰਬਰ ਤੱਕ ਪੰਜਾਬ ਸਣੇ ਦੇਸ਼ ਭਰ ਦੇ ਸੂਬਿਆਂ ਨੂੰ ਹਦਾਇਤਾਂ ਗਈਆਂ ਕਿ ਗ੍ਰਾਮ ਸਭਾਵਾਂ ਦੇ ਮਤੇ ਪਾ ਕੇ ਜੀ ਰਾਮ ਜੀ ਦੇ ਹੱਕ 'ਚ ਇਹਦਾ ਗੁਣਗਾਨ ਕਰਦਿਆਂ ਹੋਇਆਂ, ਇਹਨੂੰ ਸਹੀ ਦੱਸਦਿਆਂ ਹੋਇਆਂ ਮਤੇ ਪਾ ਕੇ ਸਾਨੂੰ ਭੇਜੋ। ਮਤਲਬ ਹਾਲਤ ਇਹ ਹੈ ਪ੍ਰਵੀਨ ਜੀ ਕਿ ਕਈ ਸੂਬੇ ਅਜਿਹੇ ਨੇ ਜਿਹੜੇ ਭਾਜਪਾ ਦੇ ਰਾਜ ਭਾਗ ਵਾਲੇ ਸੂਬੇ ਨੇ, ਉੱਥੇ ਵੀ ਮੰਤਰੀਆਂ ਸੰਤਰੀਆਂ 'ਚ ਵੀ ਇਸ ਗੱਲ ਦਾ ਰੋਸ ਹੈ ਕਿ ਸਾਡੇ ਸੂਬਿਆਂ ਦੇ ਪੱਲੇ ਹੁਣ ਕੁਛ ਪੈਣਾ ਨਹੀਂ। ਪਰ ਉਹ ਤਾਂ ਵੀ ਇੱਕ ਨਿਯਮ ਦੇ ਬੱਝੇ ਨੇ, ਕਿਉਂਕਿ ਜਦੋਂ ਕਿ ਨਿਯਮ ਤਾਂ ਇਹ ਹੈ ਕਿ ਤੁਸੀਂ ਲੋਕਾਂ ਦੇ ਚੁਣੇ ਹੋ, ਨਾ ਕਿ ਕਿਸੇ ਪਾਰਟੀ ਦੇ ਨਾਲ ਹੋਣ। ਪਰ ਤੁਸੀਂ ਪਾਰਟੀ ਦੇ ਖਿਲਾਫ ਜਾਣ ਦੀ ਬਜਾਏ ਲੋਕਾਂ ਦੇ ਖਿਲਾਫ ਜਾਣਾ ਮਨਜ਼ੂਰ ਕਰਦੇ, ਤੇ ਉਹਨਾਂ ਸੂਬਿਆਂ 'ਚ ਮਤੇ ਪੈ ਗਏ, ਭਾਈਵਾਲਾਂ ਦੇ ਸੂਬਿਆਂ 'ਚ ਵੀ ਮਤੇ ਪੈ ਗਏ। ਸੋ ਪੰਜਾਬ ਦੇ ਵਿੱਚ ਵੀ ਇੱਕ ਖਦਸ਼ਾ ਸੀ ਕਿ ਸੂਬਾ ਸਰਕਾਰ ਸਰਪੰਚਾਂ ਪੰਚਾਂ ਆਪਣੇ ਅਧਿਕਾਰੀਆਂ ਵੀਡੀਓ ਨੂੰ ਕਹਿ ਕੂ ਕੇ, ਐਸਡੀਐਮ ਨੂੰ ਕਹਿ ਕੇ, ਡੀਸੀਆਂ ਨੂੰ ਕਹਿ ਕੇ ਜਬਰੀ ਮਤੇ ਪਾਉਗੀ। ਪਰ ਪੰਜਾਬ ਸਰਕਾਰ ਨੇ ਇੱਕ ਸਹੀ ਫੈਸਲਾ ਕੀਤਾ ਜੀ। ਪੰਜਾਬ ਸਰਕਾਰ ਦੇ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਤਰਨਪ੍ਰੀਤ ਸਿੰਘ ਸੌਂਦ, ਉਹਨਾਂ ਨੇ ਸਪਸ਼ਟ ਐਲਾਨ ਕੀਤਾ, ਔਰ ਇਹ ਐਲਾਨ ਉਹਨਾਂ ਨੇ 25 ਤਰੀਕ ਨੂੰ ਕੀਤਾ ਕਿ ਜੀ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਗ੍ਰਾਮ ਸਭਾ ਦਾ ਜੀ ਰਾਮ ਜੀ ਦੇ ਹੱਕ 'ਚ ਮਤਾ ਨਹੀਂ ਪਊਗਾ। ਠੀਕ ਹੈ। ਜਿਸ ਦਿਨ ਇਹ ਚਿੱਠੀ ਆਈ, ਉਹ ਚਿੱਠੀ ਦਿਨ ਸੀ ਪਿਛਲਾ ਐਤਵਾਰ। ਅੱਜ ਸਾਡੇ ਹਿਸਾਬ ਨਾਲ ਹਫਤਾ ਹੋ ਗਿਆ ਪੂਰਾ, ਸ਼ਨੀਵਾਰ ਹੈ ਸਾਡਾ। ਸੋ ਉਸ ਅੰਦਾਜ਼ੇ ਦੇ ਹਿਸਾਬ ਨਾਲ ਇਹਨਾਂ ਨੂੰ ਸੋਮਵਾਰ ਮੰਗਲਵਾਰ ਰਿਐਕਟ ਕਰਨਾ ਚਾਹੀਦਾ ਸੀ ਜੀ, ਪਰ ਇਹਨਾਂ ਨੇ ਜਾ ਕੇ ਵੀਰਵਾਰ ਰਿਐਕਟ ਕੀਤਾ। ਚਲੋ ਦੇਰ ਆਏ ਪਰ ਦਰੁਸਤ ਆਏ। ਹੁਣ ਇਹ ਦਰੁਸਤਗੀ ਕਿਸ ਦਿਨ ਤੱਕ ਰਹਿੰਦੀ ਆ, 30 ਤਰੀਕ ਤੱਕ ਜਾਂ ਪਰਮਾਨੈਂਟ? ਸਵਾਲ ਇਹ ਵੀ ਆ। ਸਵਾਲ ਇਹ ਵੀ ਹੈ, ਸਹੀ ਗੱਲ, ਬਿਲਕੁਲ। ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ, ਪਿੰਡਾਂ ਦੀ ਪੰਚਾਇਤਾਂ ਨੂੰ, ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਇਹ ਸੁਨੇਹਾ ਲਾਇਆ ਕਿ ਤੁਸੀਂ ਫਿਲਹਾਲ ਗ੍ਰਾਮ ਸਭਾ ਨਹੀਂ ਬੁਲਾਉਣੀ। ਠੀਕ ਹੈ। ਤੁਸੀਂ ਜੀ ਰਾਮ ਜੀ ਦੇ ਹੱਕ 'ਚ ਮਤਾ ਨਹੀਂ ਪਾਉਣਾ। ਅਸੀਂ ਸੈਸ਼ਨ ਬੁਲਾਇਆ, ਸੈਸ਼ਨ ਤੋਂ ਬਾਅਦ ਦੇਖਾਂਗੇ ਕੀ ਕਰਨਾ ਜੀ। ਮੂੰਹਜਵਾਨੀ ਇਹ ਸੁਨੇਹਾ ਲੱਗਣ ਦਾ ਮਤਲਬ ਕਿ ਤੁਸੀਂ ਫਿਲਹਾਲ ਇਹ ਦਿਖਾਉਣਾ ਚਾਹੁੰਦੇ ਹੋ ਕਿ ਜੀ ਪਿੰਡ ਤਾਂ ਨਹੀਂ ਤਿਆਰ, ਤੇ ਜੀ ਅਸੀਂ ਵੀ ਤਿਆਰ ਨਹੀਂ, ਅਸੀਂ ਤਾਂ ਜੀ ਮਤਾ ਪਾ ਰਹੇ ਹਾਂ, ਮਤਲਬ ਕਿ ਅਸੀਂ ਤਾਂ ਇਹਦਾ ਵਿਰੋਧ ਕਰਾਂਗੇ। ਠੀਕ ਹੈ, ਤੁਹਾਡਾ ਇਹਨੂੰ ਨਾ ਮਨਜ਼ੂਰੀ ਵਾਲਾ ਮਤਾ, ਉਹ ਤਾਂ ਰਾਜਪਾਲ ਦੀ ਟੋਕਰੀ ਜਾ ਕੇ ਡਿੱਗ ਜਾਣਾ, ਉਦੋਂ ਕੋਈ ਅਰਥ ਹੀ ਨਹੀਂ ਰਹਿਣਾ। ਅਰਥ ਹੀ ਨਹੀਂ ਰਹਿਣਾ, ਸਹੀ ਗੱਲ। ਫਿਰ ਉਹ ਤੋਂ ਬਾਅਦ ਪਿੰਡ ਕੀ ਕਰਨਗੇ? ਸਵਾਲ ਇਹ ਹੈ। ਜੇ ਇਹ ਤਰੀਕਾ ਕਾਰ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਕੇਂਦਰ ਮੂਹਰੇ ਅੜੀ ਆ। ਪਰ ਮੈਂ ਲੱਗਦਾ ਸ਼ਬਦ ਵਰਤ ਰਿਹਾ ਪ੍ਰਵੀਨ ਜੀ। ਲੱਗਦਾ ਸਹੀ ਹੈ, ਬਿਲਕੁਲ। ਜੇ ਅੜਨਾ ਹੁੰਦਾ ਤਾਂ ਉਹ ਪਿੰਡਾਂ ਨੂੰ ਸੁਨੇਹਾ ਲਾਉਂਦੇ ਕਿ 26 ਤਰੀਕ ਤੱਕ ਹੀ ਗ੍ਰਾਮ ਸਭਾਵਾਂ ਬੁਲਾਓ। ਸਹੀ ਗੱਲ। 26 ਤਰੀਕ ਤੱਕ ਹੀ ਮਤੇ ਪਾਓ, ਪਰ ਉਹ ਮਤੇ ਜੀ ਰਾਮ ਜੀ ਦੇ ਹੱਕ 'ਚ ਨਹੀਂ, ਜੀ ਰਾਮ ਜੀ ਦੇ ਵਿਰੋਧ 'ਚ ਪਾਓ। ਵਿਰੋਧ 'ਚ ਪਾਓ, ਬਿਲਕੁਲ। ਜੇ ਤੁਸੀਂ ਉਹ ਮਤਿਆਂ ਨੂੰ 12,000 ਪਿੰਡਾਂ ਤੋਂ ਵੱਧ ਜਿਹੜੇ ਪਿੰਡ ਨੇ ਸਾਡੇ, ਉਹਨਾਂ ਦੀਆਂ ਗ੍ਰਾਮ ਸਭਾ ਦੇ ਮਤੇ ਪਾ ਕੇ ਰੱਖੇ ਹੁੰਦੇ, ਕੋਈ ਅਦਾਲਤ ਵੀ ਉਹਨੂੰ ਚੈਲੰਜ ਨਹੀਂ ਕਰ ਸਕਦੀ ਸੀ, ਫਿਰ ਪੰਜਾਬ 'ਚ ਲਾਗੂ ਨਹੀਂ ਹੋ ਸਕਦੀ ਸੀ ਯੋਜਨਾ। ਸਹੀ ਹੈ। ਫਿਰ ਉਹ ਕਹਿੰਦੇ ਕਿ ਸਾਨੂੰ ਪੁਰਾਣੀ ਮਨਜ਼ੂਰ ਆ, ਸਾਨੂੰ ਉਹ ਚਾਹੀਦੀ ਆ। ਫਿਰ ਉਸ ਪ੍ਰਕਿਰਿਆ ਤੇ ਚਰਚਾ ਤੁਰਦੀ। ਤੁਸੀਂ ਸਿਰਫ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਹੋ, ਤੁਸੀਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਹੋ ਕਿ ਲਓ ਜੀ ਅਸੀਂ ਤਾਂ ਸਟੈਂਡ ਲੈ ਰਹੇ ਹਾਂ, ਅਸੀਂ ਤਾਂ ਅੜ ਰਹੇ ਹਾਂ। ਹਕੀਕਤ ਤੁਸੀਂ ਇਹ ਹੈ ਕਿ ਜੀ ਅਸੀਂ ਕੇਂਦਰ ਨੂੰ ਵੀ ਦੱਸ ਰਹੇ ਕਿ ਨਹੀਂ ਜੀ ਮਾੜਾ ਤਾਂ ਕਰਨਾ ਪੈਣਾ ਜੀ, ਸਾਨੂੰ, ਸਾਡੀ ਵੀ ਰਾਜਨੀਤੀ ਹੈ ਜੀ, ਹੈ ਨਾ, ਕੋਈ ਨਾ ਜੀ, ਸਾਨੂੰ 30 ਦਿਨ ਟਪਾ ਲੈਣ ਦਿਓ, ਉਸ ਤੋਂ ਬਾਅਦ ਦੇਖਦੇ ਹਾਂ। ਸੋ ਇਸ ਲਈ ਇਹ ਤਰੀਕਾਕਾਰ ਸਿਰਫ ਤੇ ਸਿਰਫ ਰਾਜਨੀਤਿਕ ਚਾਲਬਾਜ਼ੀ ਆ। ਇਹ ਪੰਜਾਬ ਹਿੱਤ ਦੇ ਵਿੱਚ ਅੜਨ ਵਾਲਾ ਫੈਸਲਾ ਨਹੀਂ ਹੈ। ਜੇ ਅੜਨ ਵਾਲਾ ਹੁੰਦਾ ਤੁਸੀਂ ਪਿੰਡਾਂ ਨੂੰ ਅਪੀਲ ਕਰਦੇ। ਕਈ ਪਿੰਡ ਆਪਣੇ ਮੁਹਾਰ ਤੇ ਪਾਉਣ ਨੂੰ ਫਿਰਦੇ ਨੇ ਗ੍ਰਾਮ ਸਭਾ ਦੇ ਮਤੇ, ਹੋ ਸਕਦਾ ਕਈਆਂ ਚਾਹੁੰਦੇ ਦਿਨਾਂ 'ਚ ਪੈਣ ਵੀ ਰੱਦ ਕਰਨਗੇ ਜੀ ਰਾਮ ਜੀ ਨੂੰ, ਹੈ ਨਾ। ਪਰ ਚੰਗਾ ਹੁੰਦਾ ਸਰਕਾਰ ਉਹ ਕ੍ਰੈਡਿਟ ਲੈਂਦੀ ਕਿ ਸਾਰਾ ਪੰਜਾਬ ਦੇਖੋ ਜੀ ਇੱਕ ਸੁਰ 'ਚ ਹੈ, ਸਾਨੂੰ ਇਹ ਮਨਜ਼ੂਰ ਨਹੀਂ, ਤੇ ਫਿਰ ਤੁਸੀਂ ਮਤੇ ਉਹ ਪਾਉਂਦੇ ਕਿ ਅਸੀਂ ਇਹਨੂੰ ਰੱਦ ਕਰਦੇ ਹਾਂ। ਤੇ ਉਹ ਪਿੰਡਾਂ ਦੇ ਮਤੇ ਤੁਹਾਡੀ ਵਿਧਾਨ ਸਭਾ ਦੇ ਮਤਿਆਂ ਦੇ ਬਰਾਬਰ ਤਾਕਤ ਰੱਖਦੇ ਨੇ। ਸਹੀ ਗੱਲ, ਬਿਲਕੁਲ। ਉਹਦੇ ਨਾਲ ਉਲਟਾ ਵੱਧ ਤਾਕਤ ਰੱਖਦੇ ਨੇ, ਕਿਉਂਕਿ ਉਹ ਪੂਰਨ ਸਰਕਾਰ ਹੈ। ਤੇ ਇਸ ਲਈ ਇਸ ਤਰੀਕਾਕਾਰ ਨੂੰ ਅੱਗੇ ਵਧਿਆ ਜਾ ਸਕਦਾ ਸੀ, ਪਰ ਸਰਕਾਰ ਮੈਨੂੰ ਤਾਂ ਲੱਗਦਾ ਟਾਲਾ ਹੀ ਵੱਟ ਰਹੀ ਹੈ ਜਨਾਬ, ਵਕਤ ਕੱਟੀ ਹੋ ਕਰਨੀ। ਹਾਂਜੀ, ਜਿਹੜਾ ਚਲਾਕੀ ਉਹ ਤਾਂ ਸ਼ਬਦਾਂ ਦੀ ਹੋਈ ਹੈ, ਜਿਵੇਂ ਸਰਕਾਰ ਕਹਿ ਵੀ ਸਕਦੀ ਸੀ, ਪਰ ਸਰਕਾਰ ਨੂੰ ਇਹ ਹੈ ਵੀ ਕਿਵੇਂ ਨਾ ਕਿਵੇਂ ਲੋਕਾਂ ਨਾਲ ਥਾਂ ਵੀ ਲੱਭਣਾ ਇਹਨਾਂ ਨੇ। ਇਹ ਤਾਂ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਗ੍ਰਾਮ ਸਭਾਵਾਂ ਨੂੰ ਤਾਂ ਨਹੀਂ ਕਹਿੰਦੇ ਵੀ ਕੱਲ ਨੂੰ ਜੇ ਅੱਜ ਅਸੀਂ ਜਾਗਰੂਕ ਕਰਤੀਆਂ ਕੱਲ ਨੂੰ ਸਾਡੇ ਮਾਮਲੇ 'ਚ ਨਾ ਕੋਈ ਮਤਾ ਕਰ ਲਿਆ ਦੇਣ। ਫਿਰ ਇਹ ਥੋੜਾ ਪੋਲੀਟੀਕਲ ਅਵੇਅਰਨੈਸ ਤੋਂ ਵੀ ਡਰਦੀਆਂ ਨੇ ਨਾ ਸਰਕਾਰਾਂ ਜੀ। ਅਗਲੀ ਗੱਲ ਕਰੀਏ ਇਸੇ ਸਰਕਾਰ ਦੀ ਜਿਹੜੀ ਸਕੀਮ ਇੱਕ ਬੜੀ ਪ੍ਰਚਾਰੀ ਹੈ, 3-4 ਦਿਨਾਂ ਤੋਂ ਇਹਨਾਂ ਦਾ IT ਸੈੱਲ ਤੇ ਸਰਕਾਰ ਪੂਰੇ ਜ਼ੋਰਾਂ ਸ਼ੋਰਾਂ ਤੇ ਲੱਗਿਆ ਪਿਆ, ਮੁਫਤ ਇਲਾਜ। ਪਰ ਜੇ ਪੰਜਾਬ ਦੇ ਹਾਲਾਤ ਨੂੰ ਦੇਖੀਏ ਆਪਾਂ, ਠੀਕ ਹੈ, ਵੈਲਫੇਅਰਿੰਗ ਕਰਨੀ ਇੱਕ ਅਲੱਗ ਮਾਮਲਾ, ਪਰ ਵੋਟ ਤੰਤਰ ਨੂੰ ਦੇਖਦਿਆਂ ਸਕੀਮਾਂ ਬਣਨੀਆਂ ਉਹ ਇੱਕ ਅਲੱਗ ਚੀਜ਼ ਆ। ਆਪਾਂ ਨੂੰ ਦੇਖਣਾ ਪਊਗਾ ਨਿਖੇੜ ਕੇ ਇਹਨਾਂ ਨੂੰ। ਇਹ ਜਿਹੜਾ ਫੈਸਲਾ ਹੈ ਮੁਫਤ ਇਲਾਜ ਯੋਜਨਾ ਦਾ 10 ਲੱਖ ਹਰੇਕ ਘਰ ਨੂੰ, ਹਰੇਕ ਜੀ ਨੂੰ, ਇਹ ਸਹੀ ਹੈ ਜਾਂ ਗਲਤ ਹੈ ਸ਼ਰਮਾ ਜੀ? ਪ੍ਰਵੀਨ ਜੀ, ਸਿਹਤ ਤੇ ਸਿੱਖਿਆ ਇਹ ਦੋ ਖੇਤਰ ਨੇ ਜਿਹੜੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਜੀ। ਸਰਕਾਰ ਨੂੰ ਇਹਨਾਂ ਦੋ ਖੇਤਰਾਂ ਦੇ ਵਿੱਚ ਇੱਕ ਸੁਰ ਹੋ ਕੇ ਸਾਰਿਆਂ ਲਈ ਇੱਕ ਸੁਰਤਾ 'ਚ ਆਉਣਾ ਚਾਹੀਦਾ ਸਾਹਮਣੇ। ਮੈਂ ਕਹਿੰਦਾ ਕਿ ਜੇ ਸਿੱਖਿਆ ਤੇ ਸਿਹਤ ਮੁਫਤ ਹੋਵੇ ਕੋਈ ਹਰਜ ਨਹੀਂ ਹੋਵੇ ਜੀ, ਪਰ ਉਹ ਸਾਰਿਆਂ ਲਈ ਇੱਕੋ ਸਾਰ ਦਾ ਇਲਾਜ, ਇੱਕੋ ਸਾਰ ਦੀ ਸਿੱਖਿਆ ਲੈ ਕੇ ਆ। ਜਿਹੜੇ ਦੌਰ 'ਚ ਅਸੀਂ ਪਿੰਡਾਂ 'ਚੋਂ ਪੜ੍ਹ ਕੇ ਨਿਕਲੇ ਆ ਜੀ, ਉਸ ਦੌਰ ਦੇ ਵਿੱਚ ਸਾਰੇ ਪਿੰਡ ਦੇ ਜਵਾਕ ਇੱਕੋ ਸਰਕਾਰੀ ਸਕੂਲ 'ਚ ਜਾਂਦੇ ਸੀ। ਸਹੀ ਗੱਲ। ਉੱਥੇ ਕੋਈ ਨਹੀਂ ਦੇਖਿਆ ਜਾਂਦਾ ਸੀ ਕਿ ਇਹ
ਖੇਤੀ ਵਾਲੇ ਮਾਲਕ ਦਾ ਹੈ, ਇਹ ਲਾਲੇ ਦਾ ਹੈ, ਇਹ ਜੱਜ ਦਾ ਹੈ, ਇਹ ਵਕੀਲ ਦਾ ਹੈ, ਇਹ ਸਾਂਝੀ ਸੀਰੀ ਦਾ ਹੈ, ਇੱਕੋ ਥਾਂ ਜਾਂਦੇ। ਸਹੀ ਗੱਲ। ਇੱਕੋ ਵਰਦੀ ਦਾ ਮਤਲਬ, ਇੱਕੋ ਸਕੂਲ ਦਾ ਮਤਲਬ, ਇੱਕੋ ਕਤਾਰ ਦਾ ਮਤਲਬ, ਰੋਲ ਨੰਬਰ ਦਾ ਮਤਲਬ, ਉੱਥੇ ਜਾਤ ਪਾਤ ਊਚ ਨੀਚ ਖਤਮ ਹੁੰਦੀ। ਸਹੀ ਗੱਲ। ਕਰੋ, ਸਰਕਾਰ ਕਰੇ ਮੁਫਤ ਸਿੱਖਿਆ, ਪਰ ਉਹਦੇ ਵਿੱਚ ਕਰੇ ਕਿ ਸਾਰੇ ਸਕੂਲਾਂ ਦਾ ਇੱਕੋ ਤਰ੍ਹਾਂ ਦਾ ਸਿੱਖਿਆ ਦਾ ਪੈਮਾਨਾ ਹੋਊਗਾ ਪੰਜਾਬ 'ਚ, ਚਾਹੇ ਉਹ CBSE ਵਾਲੇ ਸਕੂਲ ਆ ਜਾਣ, ਚਾਹੇ ਕੋਈ ਆ ਜਾਣ, ਤੇ ਸਕੂਲ ਅੰਡਰ ਸਰਕਾਰ ਵਿੱਚ ਚੱਲਣਗੇ ਜੀ। ਕਰ ਲਓ, ਕਰੋ ਇਲਾਜ ਮੁਫਤ, ਪਰ ਉਹਦੇ ਲਈ ਹਸਪਤਾਲਾਂ ਨੂੰ ਕਰੋ ਤਾਂ ਸਹੀ ਉਹਦੇ ਹਾਣ ਦੇ ਸਰਕਾਰੀਆਂ ਨੂੰ। ਸਹੀ ਹੈ, ਸਹੀ, ਬਿਲਕੁਲ। ਤੁਹਾਡੀ ਇਹ ਮੁਫਤ ਇਲਾਜ ਦੀ ਯੋਜਨਾ ਲੋਕਾਂ ਲਈ ਹੈ ਕਿ ਪ੍ਰਾਈਵੇਟ ਹਸਪਤਾਲਾਂ ਦਾ ਢਿੱਡ ਭਰਨ ਲਈ ਹੈ? ਯੋਜਨਾ ਲੈ ਕੇ ਕਿਹਦੇ ਲਈ ਆ ਰਹੇ ਹੋ? ਸਵਾਲ ਤਾਂ ਇਹ ਹੈ ਜੀ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਮੁਫਤ ਸਿਹਤ ਬੀਮਾ ਯੋਜਨਾ, 10 ਲੱਖ ਤੱਕ ਦਾ ਇਲਾਜ ਮੁਫਤ। ਪ੍ਰਵੀਨ ਜੀ, ਕੋਈ ਸ਼ੱਕ ਨਹੀਂ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੋ ਜਿਹਾ ਸਾਡਾ ਰਹਿਣ ਸਹਿਣ ਖਾਣ ਪੀਣ ਆਬੋ ਹਵਾ ਹੈ, ਹਰ ਘਰ 'ਚ ਰੋਗੀ ਹੈ, ਹਰ ਘਰ 'ਚ ਬਿਮਾਰੀ ਹੈ, ਤੇ ਉਹਦੇ ਲਈ ਪੰਜਾਬ ਇੱਕ ਅਜਿਹਾ ਸੂਬਾ ਸੀ ਜਿਹਦੇ ਕੋਲ ਢਾਂਚਾ ਸੀ ਸਿਹਤ ਦਾ। ਉਸ ਢਾਂਚੇ ਦੇ ਵਿੱਚ ਅਸੀਂ ਸਿਰਫ ਤੇ ਸਿਰਫ, ਜੇ ਸਾਨੂੰ ਸਮਾਨ ਦੀ ਲੋੜ ਸੀ ਜਾਂ ਮੈਨ ਪਾਵਰ ਦੀ ਲੋੜ ਸੀ, ਸਾਨੂੰ ਜ਼ਰੂਰਤ ਸੀ ਡਾਕਟਰਾਂ ਨਰਸਾਂ ਦੀ, ਜਾਂ ਕੁਝ ਮਸ਼ੀਨੀ ਦੀ, ਜਾਂ ਕੁਝ ਬੈਂਚ ਕੁਰਸੀਆਂ ਜੇ ਉਹ ਬੈਠਣ ਬਿਠਾਉਣ ਦੀ। ਬਿਲਕੁਲ ਸਹੀ। ਪਿੰਡ ਪੱਧਰ ਤੱਕ ਸਿਹਤ ਕੇਂਦਰ, ਮੁੱਢਲੇ ਸਿਹਤ ਕੇਂਦਰ, ਹੈਲਥ ਸੈਂਟਰ, ਮਤਲਬ ਹਸਪਤਾਲ, ਸਾਰਾ ਕੁਝ ਪਹੁੰਚ 'ਚ ਨੇ ਪਿੰਡਾਂ 'ਚ ਜੀ, ਪਰ ਉਹ ਇਮਾਰਤਾਂ ਨੇ, ਉਹ ਬਿਲਡਿੰਗਾਂ ਨੇ। ਤੇ ਤੁਸੀਂ ਦਿੱਲੀ ਵਾਲਾ ਮਾਡਲ ਲਿਆ ਕੇ ਉਰੇ ਥੋਪ ਕੇ ਉਲਟਾ ਨਵਾਂ ਬੋਝ ਪਾਇਆ ਪੰਜਾਬ ਦੇ ਸਿਰ ਤੇ, ਮਹੱਲਾ ਕਲੀਨਿਕਾਂ ਦੇ ਡਰਾਮਾ ਕਰਕੇ। ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪਿੰਡ ਪੰਜਾਬ ਦੇ ਸ਼ਹਿਰ ਕਸਬੇ ਮਹੱਲਿਆਂ ਵਾਲੇ ਨਹੀਂ ਹੈਗੇ। ਮਹੱਲੇ ਤਾਂ ਇੱਕ ਪਿੰਡ 'ਚ ਸਾਡੇ 4-4 ਨੇ, 5-5 ਮਹੱਲੇ ਨੇ। ਜੀ ਜੀ ਜੀ, ਸਹੀ ਹੈ। ਤੇ ਫਿਰ ਤੁਸੀਂ ਉੱਥੇ ਹੁਣ ਇੱਕ ਪਿੰਡ 'ਚ 5 ਖੋਲੋਗੇ ਮਹੱਲਾ ਕਲੀਨਿਕ? ਇਹ ਦਿੱਲੀ 'ਚ ਚੱਲੂ ਤੁਹਾਡਾ ਫਾਰਮੂਲਾ ਸ਼ਹਿਰ 'ਚ? ਪੰਜਾਬ 'ਚ ਜਿਹੜੇ ਪੁਰਾਣੇ ਸਿਹਤ ਕੇਂਦਰ ਸੀ ਉਹਨਾਂ ਨੂੰ ਮਜ਼ਬੂਤ ਕਰਦੇ, ਜਿਹੜੇ ਸਰਕਾਰੀ ਹਸਪਤਾਲ ਉਹਨਾਂ ਨੂੰ ਮਜ਼ਬੂਤ ਕਰਦੇ। ਬਿਲਕੁਲ ਸਹੀ ਹੈ। ਤੁਸੀਂ ਇਹ ਸਿਰਫ ਤੇ ਸਿਰਫ ਉਹੀ ਜੀ ਯੋਜਨਾ ਲੈ ਕੇ ਆ ਰਹੇ ਹੋ ਜਿਹੇ ਜਿਹਾ ਹਰ ਘਰ ਨੂੰ ਮੁਫਤ ਬਿਜਲੀ, ਹਰ ਬੀਬੀ ਨੂੰ ਮੁਫਤ ਸਫ਼ਰ ਜੀ, ਇਹ ਉਸੇ ਕੈਟਾਗਰੀ 'ਚ ਰੱਖ ਕੇ ਲਿਆ ਰਹੇ ਹੋ। ਤੇ ਤੁਹਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਕਿ ਲੋਕਾਂ ਨੂੰ ਇਲਾਜ ਮਿਲੂ ਜਾਂ ਨਹੀਂ ਮਿਲੂ। ਤੁਹਾਡਾ ਇੱਥੋਂ ਤੱਕ ਮਕਸਦ ਹੈ ਕਿ ਸਾਨੂੰ ਵੋਟ ਮਿਲੂ ਜਾਂ ਨਹੀਂ ਮਿਲੂ। ਤੁਸੀਂ ਵੋਟ ਲੈਣ ਲਈ ਤਰਨ ਦੀ ਜਿਮਨੀ ਚੋਣ ਦੇ ਦਰਮਿਆਨ ਹੀ ਇਹਦੇ ਫੱਟੇ ਲਵਾਤੇ ਸੀ। ਸਹੀ ਗੱਲ, ਬਿਲਕੁਲ। ਇਹਦਾ ਐਲਾਨ ਕਰਤਾ ਸੀ, ਇਹਦਾ ਪ੍ਰਚਾਰ ਕਰਤਾ ਸੀ, ਜਦੋਂ ਕਿ ਤੁਹਾਡੀ ਕਿਸੇ ਬੀਮਾ ਕੰਪਨੀ ਨਾਲ ਅਜੇ ਸੌਦਾ ਵੀ ਨਹੀਂ ਪਟਿਆ ਸੀ ਇਹਦਾ। ਹੁਣ ਸੌਦਾ ਪਟਿਆ ਤੇ ਹੁਣ ਤੁਸੀਂ ਇਹਨੂੰ ਲੈ ਕੇ ਆਏ ਹੋ। ਜੀ ਜੀ। ਹੁਣ ਹੁੰਦਾ ਕੀ ਆ ਸਾਡੇ? ਬੰਦਾ ਪਟਿਆਲੇ 'ਚ ਬਿਮਾਰ ਹੋ ਜਾਵੇ, ਬੰਦਾ ਬਠਿੰਡੇ 'ਚ ਬਿਮਾਰ ਹੋ ਜਾਵੇ, ਬੰਦਾ ਜਲੰਧਰ 'ਚ ਬਿਮਾਰ ਹੋ ਜਾਵੇ, ਬੰਦਾ ਅਬੋਹਰ ਫਾਜ਼ਿਲਕਾ 'ਚ ਬਿਮਾਰ ਹੋ ਜਾਵੇ। ਹਸਪਤਾਲ, ਲੋਕਲ ਹਸਪਤਾਲ ਲੈ ਜਾਓ ਤੁਸੀਂ, ਸਰਕਾਰੀ ਲੈ ਜਾਓ, ਪ੍ਰਾਈਵੇਟ ਲੈ ਜਾਓ, ਜੇ ਉਹਨਾਂ ਦੇ ਹੱਥੋਂ ਨਿਕਲਦਾ ਦਿਖਦਾ ਤਾਂ ਉਹ ਕਹਿੰਦੇ ਜੀ PGI ਲੈ ਜਾਓ। ਜੀ ਸਹੀ ਹੈ। ਪਰਚੀ ਬਣ ਜਾਂਦੀ ਆ, ਐਂਬੂਲੈਂਸ PGI ਨੂੰ ਲੈ ਕੇ ਮਰੀਜ਼ ਤੁਰ ਪੈਂਦੀ ਆ। ਖਰੜ ਟੱਪਣ ਤੋਂ ਪਹਿਲਾਂ, ਜੀਰਕਪੁਰ ਟੱਪਣ ਤੋਂ ਪਹਿਲਾਂ, ਇੱਧਰੋਂ ਬਨੂੜ ਲਾਂਡਰਾ ਰਾਜਪੁਰਾ ਤੋਂ ਐਂਟਰ ਹੋਣ ਤੋਂ ਪਹਿਲਾਂ, ਮਤਲਬ ਚੰਡੀਗੜ੍ਹ ਦੇ ਦਾਇਰੇ 'ਚ ਐਂਟਰ ਹੋਣ ਤੋਂ ਪਹਿਲਾਂ ਤੱਕ, ਉੱਥੋਂ ਆਪਣੇ ਟਿਕਾਣੇ ਤੋਂ ਤੁਰਨ ਤੋਂ ਲੈ ਕੇ ਇੱਥੇ ਦਾਖਲ ਹੋਣ ਤੋਂ ਪਹਿਲਾਂ ਤੱਕ ਐਂਬੂਲੈਂਸ ਵਾਲਾ ਉਹਨਾਂ ਨੂੰ ਇਹ ਸਮਝਾ ਦਿੰਦਾ ਕਿ PGI ਜਾ ਕੇ ਕੁਝ ਨਹੀਂ ਬਣਨਾ, 32 ਹਸਪਤਾਲ ਕੁਝ ਨਹੀਂ ਬਣਨਾ। ਮੋਹਾਲੀ 'ਚ ਨੂੰ ਗੱਡੀਆਂ ਮੁੜ ਜਾਂਦੀਆਂ ਤੇ ਉਹ ਬੜੇ ਹੋਟਲਾਂ ਵਰਗੇ 5 ਸਟਾਰ ਹੋਟਲਾਂ 'ਚ ਐਂਬੂਲੈਂਸਾਂ ਉਹ ਮਰੀਜ਼ਾਂ ਨੂੰ ਲਾ ਕੇ ਆ ਜਾਂਦੀਆਂ। ਸਹੀ ਗੱਲ ਹੈ, ਬਿਲਕੁਲ। ਤੇ ਉੱਥੇ ਬਣਦਾ ਕੀ ਹੈ ਜੀ? ਇੱਕ ਦਿਨ ਦਾ ਕਿੰਨਾ ਬਿੱਲ ਹੈ? ਜਿਨ੍ਹਾਂ ਦੇ ਠੀਕ ਹੋਏ ਠੀਕ ਹੈ, ਤੇ ਪਰ ਕਈ ਵਾਰ ਹਾਲਤ ਜ਼ਿਆਦਾਤਰ ਇਹ ਹੁੰਦੀ ਹੈ ਕਿ ਨਾ ਪੈਸਾ ਬਚਦਾ, ਨਾ ਮਰੀਜ਼ ਬਚਦਾ। ਸਹੀ ਹੈ। ਤੇ ਫਿਰ ਜੇ ਇਹੀ ਧੰਦਾ ਕਰਨਾ ਕਿ 10-10 ਲੱਖ ਉਹਨਾਂ ਨੂੰ ਪੂਜਣਾ, ਜੇ ਮੁਫਤ ਬੀਮਾ ਯੋਜਨਾ ਤਹਿਤ ਅਗਲਾ ਕਹੂਗਾ ਵੀ ਸਰਕਾਰੀ ਹਸਪਤਾਲ ਦਾ ਯਕੀਨ ਨਹੀਂ, ਹੁਣ ਤਾਂ ਦੇਣਾ ਹੀ ਸਰਕਾਰ ਨੇ ਖਰਚਾ ਹੈ, ਆਜੋ। ਤੇ ਇਹੋ ਜਿਹੇ ਹਸਪਤਾਲਾਂ 'ਚ ਤਾਂ 30 ਦਿਨ ਉਹ ਕਹਿ ਦਿਆ ਕਰਨਗੇ 10 ਲੱਖ ਤਾਂ ਮੁੱਕ ਗਿਆ ਜੀ, ਹੁਣ ਲਿਆਓ ਆਪਣੇ ਕੋਲ। ਹਾਂਜੀ, ਹੋਰ ਲਿਆਓ। ਸਹੀ ਗੱਲ। ਫਿਰ ਇਸ ਲਈ ਇੱਕ ਤਾਂ ਇਹ ਪੈਮਾਨਾ ਇਹਦਾ ਕਿ ਤੁਸੀਂ ਆਪਣੇ ਹਸਪਤਾਲਾਂ ਨੂੰ ਇਹ ਸਾਣ ਦੇ ਕਿਉਂ ਨਹੀਂ ਬਣਾਉਂਦੇ ਕਿ ਜੇ ਤੁਹਾਡੀਆਂ ਯੋਜਨਾਵਾਂ ਤਹਿਤ ਵੀ ਸਰਕਾਰੀ ਖਜ਼ਾਨੇ 'ਚੋਂ ਪੈਸਾ ਆਵੇ ਤਾਂ ਬਾਇਆ ਸਰਕਾਰੀ ਹਸਪਤਾਲ ਘੁੰਮ ਕੇ ਤਾਂ ਆਵੇ ਤੁਹਾਡੇ। ਸਹੀ। ਦੂਸਰਾ, ਪੰਜਾਬ ਦੇ ਹਰ ਨਾਗਰਿਕ ਲਈ ਇਹ ਯੋਜਨਾ ਤੁਸੀਂ ਲੈ ਕੇ ਆਏ ਹੋ। ਤੁਸੀਂ ਕਹਿੰਦੇ ਹੋ ਕਿ ਅਸੀਂ ਆਮਦਨ ਦਾ ਕੋਈ ਪੱਧਰ ਨਹੀਂ ਰੱਖ ਰਹੇ, ਅਸੀਂ ਜਾਤ ਪਾਤ ਦਾ ਕੋਈ ਪੱਧਰ ਨਹੀਂ ਰੱਖ ਰਹੇ। ਜਿਹੜਾ ਪੰਜਾਬ ਦਾ ਵਸਨੀਕ, ਜਿਹੜਾ ਪੰਜਾਬ ਦਾ ਵੋਟਰ, ਇਹ 'ਚੋਂ
ਇੱਕ ਸੁਨੇਹਾ ਜਾਂਦਾ ਕਿ ਪੰਜਾਬ ਸਰਕਾਰ ਇੱਕ ਸੁਰਤਾ ਨਾਲ ਸਾਰਿਆਂ ਨੂੰ ਲੈਂਦੀ ਹੈ, ਜੀ ਇਹ ਮੁੱਢਲੇ ਤੌਰ ਤੇ ਸਹੀ ਪ੍ਰਕਿਰਿਆ। ਹੂੰ, ਪਰ ਉਹਦੇ ਲਈ ਬਜਟ ਕਿੰਨਾ ਜੀ ਤੁਹਾਡੇ ਕੋਲ, ਇਹ ਤਾਂ ਦੱਸ ਦਿਓ ਸਾਨੂੰ। ਜੀ ਜੀ ਸਹੀ ਹੈ। ਉਹਦੇ ਲਈ ਬਜਟ ਦੀ ਤਸਵੀਰ ਹੈ, ਹੂੰ ਖਜ਼ਾਨੇ 'ਚ ਪੈਸੇ ਹਨ, ਦੇ ਪਾਉਂਗੇ। ਹੂੰ ਆਯੁਸ਼ਮਾਨ ਯੋਜਨਾ ਦਾ ਕਾਰਡ ਲੈ ਕੇ ਜਦੋਂ ਅਗਲਾ ਜਾਂਦਾ ਨਾ, ਅਸਲ ਕਹਿੰਦੇ ਮੁੱਕ ਗਿਆ ਜੀ ਸਾਹਿਬ ਤੁਹਾਡੇ ਸੂਬੇ ਦਾ, ਜੀ ਸਹੀ ਹੈ। ਪੈਸੇ ਨਹੀਂ ਆਉਂਦੇ, ਅਸੀਂ ਨਹੀਂ ਕਰਦੇ ਇਲਾਜ। ਹੂੰ ਜੇ ਲੋਕਾਂ ਨੇ ਮੁੱਖ ਮੰਤਰੀ ਦੀ ਫੋਟੋ ਵਾਲਾ ਕਾਰਡ ਲੈ ਕੇ ਧੱਕੇ ਹੀ ਖਾਣੇ ਆ ਤਾਂ ਫਿਰ ਹੂੰ, ਗਾਲਾਂ ਹੀ ਕੱਢੂਗਾ ਜਨਾਬ ਤੁਹਾਨੂੰ। ਹੂੰ ਪਰ ਜੀ ਤੁਸੀਂ ਡੰਗ ਟਪਾਈ ਕਰਨਾ ਚਾਹੁੰਦੇ ਹੋ, ਅਗਲਾ ਸਾਲ ਇੱਕ ਵਾਰ ਵੋਟਾਂ ਪਵਾ ਲਈਏ, ਇੱਕ ਵਾਰ ਦਾਅ ਤੇ ਲਾ ਦਈਏ ਚਾਹੇ ਖਜ਼ਾਨਾ, ਹੂੰ ਜੀ ਉਸ ਤੋਂ ਬਾਅਦ ਇਹ ਯੋਜਨਾ ਵੀ ਦਮ ਤੋੜਦੀ ਦਿਖਾ ਦੂੰਗਾ ਤੁਹਾਨੂੰ ਮੈਂ। ਬਿਲਕੁਲ ਬਿਲਕੁਲ। ਇਹ ਯੋਜਨਾ ਸਿਰਫ 2027 ਲਈ ਹੈ, ਇਹ ਪੰਜਾਬ ਦੇ ਲੋਕਾਂ ਲਈ ਨਹੀਂ ਹੈ। ਹੂੰ ਜੀ ਜੀ। ਅੱਗੇ ਵੀ ਆਪਾਂ ਕਿੰਨੀਆਂ ਯੋਜਨਾਵਾਂ, ਜਿਵੇਂ ਆਯੁਸ਼ਮਾਨ ਦਾ ਤੁਸੀਂ ਜ਼ਿਕਰ ਕੀਤਾ, ਕਿੰਨੇ ਬੋਗਸ ਬਿਲਿੰਗ ਦੀਆਂ ਆਪਾਂ ਖਬਰਾਂ ਕੀਤੀਆਂ ਨੇ, ਕਿੰਨੇ ਲੋਕ ਇਲਾਜਾਂ ਖੁਣੋਂ ਪ੍ਰਵੀਨ ਜੀ, ਮੋੜੇ ਨੇ। ਪੀਆਰਟੀਸੀ ਅੱਜ ਕਿਸ ਸਥਿਤੀ 'ਚ ਹੈ, ਪਾਵਰਕੌਮ ਅੱਜ ਕਿਸ ਸਥਿਤੀ 'ਚ ਹੈ? ਕਿਸ ਸਥਿਤੀ ਹੈ, ਸਹੀ ਹੈ, ਬਿਲਕੁਲ ਜੀ। ਤੁਸੀਂ ਅਦਾਰੇ ਹੀ ਖਤਮ ਕਰ ਰਹੇ ਹੋ ਕਿ ਅਦਾਰੇ ਬਚਾਉਣੇ ਆ? ਬਿਲਕੁਲ। ਅਗਲੀ ਇਸ ਲਈ ਸਿਹਤ ਪ੍ਰਕਿਰਿਆ ਨੂੰ ਕਿਵੇਂ ਅਮਲੀ ਜਾਮਾ ਪਹਿਨਾਣਾ, ਤੁਸੀਂ ਇਹਦੇ ਉੱਤੇ ਕੰਮ ਕਰੋ, ਸਰਕਾਰੀ ਢਾਂਚਾ ਮਜ਼ਬੂਤ ਕਰੋ, ਨਾ ਕਿ ਪ੍ਰਾਈਵੇਟ ਕਰਨ ਨੂੰ ਹੋਰ ਵਾਧਾ ਦਿਓ, ਹੋਰ ਹੱਲਾਸ਼ੇਰੀ ਦਿਓ। ਬਿਲਕੁਲ ਸਹੀ ਜੀ। ਅਗਲੀ ਗੱਲ ਕਰੀਏ ਪ੍ਰਧਾਨ ਮੰਤਰੀ ਦੀ। ਕਹਿੰਦੇ ਵੀਰ ਬਾਲ ਦਿਵਸ ਦੇ ਨਾਂ ਹੇਠ ਪ੍ਰਧਾਨ ਮੰਤਰੀ ਨੇ ਆਪਣਾ ਏਜੰਡਾ ਪੇਸ਼ ਕੀਤਾ ਜੀ। ਬਿਲਕੁਲ ਜੀ। ਇੱਕ ਪਾਸੇ ਸ਼ਹੀਦੀ ਸਭਾ ਚੱਲ ਰਹੀ ਹੈ, ਅੱਜ ਨਗਰ ਕੀਰਤਨ ਸਜ ਰਿਹਾ ਸ਼੍ਰੀ ਫਤਿਹਗੜ੍ਹ ਸਾਹਿਬ, ਜਿਹੜਾ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਸੰਪਰ ਹੁੰਦਾ ਜਾ ਕੇ। ਹਾਂਜੀ ਹਾਂਜੀ। ਅੱਜ ਆਖਰੀ ਦਿਨ ਹੈ ਸਾਡੀ ਸਭਾ ਦਾ। ਸੋ ਇਹ 3 ਰੋਜ਼ਾ ਫਤਿਹਗੜ੍ਹ ਸਾਹਿਬ ਦੀ ਸਭਾ, ਤੇ ਦੂਸਰੇ ਪਾਸੇ ਇਹਨਾਂ ਦਿਨਾਂ ਦੇ ਵਿੱਚ ਹੀ ਨਰਿੰਦਰ ਮੋਦੀ ਜੀ ਕਹਿੰਦੇ ਅਸੀਂ ਵੀਰ ਬਾਲ ਦਿਵਸ ਮਨਾ ਰਹੇ ਹਾਂ ਜੀ। ਜਦੋਂ ਇਸ ਨਾਮ ਨੂੰ ਲੈ ਕੇ ਸਵਾਲ ਸੀ, ਤਾਂ ਵੀ ਬਾਵਜੂਦ ਉਹਦੀ ਬਜਿੱਦਗੀ ਦਾ ਕਾਰਨ ਸਮਝ ਤੋਂ ਪਰੇ ਹੈ ਕਿ ਪ੍ਰਧਾਨ ਮੰਤਰੀ ਜੀ ਕਿਉਂ ਇਸ ਬਾਲ ਸ਼ਬਦ ਦੇ ਉੱਤੇ ਅੜੇ ਨੇ। ਸਹੀ ਗੱਲ। ਜਾਂ ਉਸ ਸਹਿਮਤੀ ਦਾ ਨਾਮ ਕਿਉਂ ਨਹੀਂ ਰੱਖ ਪਾਉਂਦੇ। ਇੱਕ ਮਾਮਲਾ ਖੂਬ ਉੱਭਰ ਰਿਹਾ ਕਿ ਜੀ ਇਸ ਨਾਮ ਨਾਲ ਤਾਂ ਅਕਾਲੀ ਦਲ ਬਾਦਲ ਸਹਿਮਤ ਸੀ ਜੀ, ਉਹਨਾਂ ਦੀ ਸਹਿਮਤੀ ਨਾਲ ਰੱਖਿਆ ਗਿਆ ਜੀ ਨਾਮ। ਜੀ ਜੀ। ਪਹਿਲੀ ਗੱਲ ਤਾਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਹੀ ਪੂਰਾ ਸਿੱਖ ਪੰਥ ਨਹੀਂ। ਸਹੀ ਗੱਲ। ਉਹ ਪੂਰੀ ਪੰਥ ਦਾ ਫੈਸਲਾ ਲੈਣ ਦਾ ਹੱਕ ਨਹੀਂ ਰੱਖਦੇ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਘੱਟੋ ਘੱਟ ਨਹੀਂ ਤਾਂ ਜਿੰਨੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸਾਂਝੇ ਤੌਰ ਤੇ ਬਿਠਾ ਲਓ, ਚਾਹੇ ਤੁਹਾਡੇ ਨਾਲ ਨੇ ਕੁਝ, ਚਾਹੇ ਇੱਧਰ ਨੇ, ਉਹਨਾਂ ਨੂੰ ਬਿਠਾ ਕੇ ਰਾਏ ਲੈ ਲੈਂਦੇ। ਪਰ ਨਹੀਂ ਜੀ। ਤੁਸੀਂ ਸਮਾਗਮ ਕੀਤਾ, ਵੱਖੋ-ਵੱਖ ਖੇਤਰ ਦੇ, ਵੱਖੋ-ਵੱਖ ਸੂਬਿਆਂ ਦੇ, ਵੱਖੋ-ਵੱਖ ਤਰੀਕਾਕਾਰ ਦੇ ਵਿੱਚ ਬੱਚਿਆਂ ਦੇ ਪਾਏ ਯੋਗਦਾਨ ਨੂੰ ਤੁਸੀਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ, ਜਿਹੜਾ ਕਾਬਲੇ ਤਾਰੀਫ ਹੈ। ਪਰ ਇਹ ਪਹਿਲੀ ਵਾਰ ਨਹੀਂ, ਭਾਰਤ 'ਚ ਹਰ ਸਾਲ ਹੁੰਦਾ ਬੱਚਿਆਂ ਨੂੰ ਏਦਾਂ ਦੇ ਸਨਮਾਨ ਮਿਲਦੇ। ਪਰ ਉਹਨਾਂ ਦੀ ਤੁਲਨਾ ਤੁਸੀਂ ਅੱਜ ਸਾਹਿਬਜ਼ਾਦਿਆਂ ਨਾਲ ਕਰੋਗੇ। ਸਹੀ ਗੱਲ, ਬਿਲਕੁਲ। ਇਹ ਤਰੀਕਾ ਕਰ ਕਹਿਣ ਨੂੰ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾ ਰਹੇ ਹਾਂ ਜੀ ਅਸੀਂ ਜੀ। ਤੇ ਹੁਣ ਇਹ ਵੀ ਪਤਾ ਹੈ ਕਿ ਵਿਰੋਧ ਹੋ ਰਿਹਾ ਵੀਰ ਬਾਲ ਦਿਵਸ ਦਾ, ਇਸ ਲਈ ਇੱਕ ਵਾਰ ਮੇਰਾ ਖਿਆਲ ਵੀਰ ਬਾਲ ਦਿਵਸ ਸ਼ਬਦ ਬੋਲਿਆ ਨਰਿੰਦਰ ਮੋਦੀ ਨੇ, ਠੀਕ ਹੈ, ਜਾਂ 2 ਵਾਰ। ਠੀਕ ਹੈ ਜੀ। ਬਾਕੀ ਵਾਰ ਵੀਰ ਸਾਹਿਬਜ਼ਾਦੇ ਇਹੀ ਗੀਤ ਹੈ। ਇਹਦਾ ਮਤਲਬ ਤੁਸੀਂ ਇਹ ਵੀ ਜਾਣਕਾਰੀ ਰੱਖਦੇ ਹੋ ਕਿ ਨਾ ਤੇ ਵਿਰੋਧ ਹੈ, ਪਰ ਤੁਸੀਂ ਉਹਨੂੰ ਆਪਣੇ ਸੰਚ 'ਚ ਢਾਲਣਾ ਵੀ ਚਾਹੁੰਦੇ ਹੋ। ਢਾਲਣਾ ਵੀ, ਬਿਲਕੁਲ। ਫਿਰ ਦੇਸ਼ ਵਿਆਪਰ ਮੋਹੇ ਨਾਲ ਕਰਦੇ ਸਮਾਗਮ ਸ਼ੁਰੂ। ਜੇ ਸਾਹਿਬਜ਼ਾਦਿਆਂ ਦਿਨ ਮਨਾ ਰਹੇ ਸੀ, ਹੈਨਾ, ਸੂਰਾ ਸੋ ਪਛਾਣੀਏ ਲੜੇ ਦੀਨ ਕੇ ਹੇਠ, ਪੁਰਜਾ ਪੁਰਜਾ ਘਟ ਮਰੇ, ਹੈਨਾ, ਉਹਦੇ ਨਾਲ ਕਰਦੇ ਸ਼ੁਰੂਆਤ ਫਿਰ ਸ਼ਬਦ ਨਾਲ ਜੀ। ਫਿਰ ਵੰਦੇ ਮਾਤਰਮ ਕਿਉਂ? ਸਵਾਲ ਤਾਂ ਇਹ ਵੀ ਹੈ। ਤੁਸੀਂ ਉਸ ਨੂੰ ਆਪਣਾ ਰੰਗ ਚੜਾਉਣਾ ਚਾਹੁੰਦੇ ਹੋ, ਤੁਸੀਂ ਇਹ ਤਰੀਕਾ ਕਰ ਦਿਖਾਉਣਾ ਚਾਹੁੰਦੇ ਹੋ ਕਿ ਜੀ ਸਾਰਾ ਕੁਝ ਸਾਡੇ ਅਨੁਸਾਰ। ਮੁਸਲਿਮ ਭਾਈਚਾਰਾ ਜਿਸ ਤਰ੍ਹਾਂ ਪੀੜਤ ਮਹਿਸੂਸ ਕਰ ਰਿਹਾ ਹੈ, ਜਿਵੇਂ ਬੰਗਲਾਦੇਸ਼ ਦੇ ਵਿੱਚ, ਜਿਵੇਂ ਪਾਕਿਸਤਾਨ ਦੇ ਵਿੱਚ ਸਾਡਾ ਹਿੰਦੂ ਭਾਈਚਾਰਾ ਪੀੜਤ ਸਹਿਮਿਆ ਮਹਿਸੂਸ ਕਰ ਰਿਹਾ ਹੈ, ਸਹੀ, ਉਸੇ ਤਰ੍ਹਾਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਚੋਂ ਬਹੁ ਗਿਣਤੀ ਹੁੰਦਿਆਂ ਹੋਇਆਂ ਵੀ ਮੁਸਲਿਮ ਭਾਈਚਾਰਾ ਆਪਣੇ ਆਪ ਨੂੰ ਹੁਣ ਖੁੱਡੇ ਲੱਗਿਆ ਮਹਿਸੂਸ ਕਰਦਾ। ਬਿਲਕੁਲ ਸਹੀ। ਅਸੀਂ ਦੇਖਿਆ ਕਿ ਕਿਵੇਂ ਮਸਜਿਦਾਂ ਤੋੜੀਆਂ, ਕਿਵੇਂ ਉਹਨਾਂ ਦੇ ਮੂਹਰੇ ਝੰਡੇ ਲਹਿਰਾ, ਕਿਵੇਂ ਇਹ ਸਭ ਦਿਖਾ, ਹੈ ਨਾ। ਉਹ ਮੈਂ ਦੇਖਿਆ ਕਈ ਵੀਡੀਓਜ਼ ਆ ਰਹੀਆਂ ਨੇ, मतलब कि मैं तो भाजपा का वर्कर था, मैं तो आरएसएस का वर्कर था, मेरा घर तो 60 साल पहले बना था, दादाजी के समय से तोड़ दिया जी। ਤੇ ਅਗਲੇ ਵੀ ਤਾਂ ਹੀ ਕਹਿੰਦੇ ਕਿ ਸਾਡੀਆਂ ਮਸਜਿਦਾਂ ਤਾਂ 200 ਸਾਲ ਪੁਰਾਣੀਆਂ ਬਣੀਆਂ ਜੀ। ਸਹੀ ਗੱਲ। ਤੇ ਫਿਰ ਜੀ ਉਹ ਤੋਂ ਬਾਅਦ
ਇਸ ਵਾਰ ਕ੍ਰਿਸਮਸ ਦੇ ਨਾਂ ਦੇ ਉੱਤੇ ਦੇਸ਼ ਭਰ 'ਚ ਜੋ ਭੰਨਤੋੜ ਕੀਤੀ ਆ, ਇਹ ਫਿਰ ਕਿੱਧਰ ਨੂੰ ਲੈ ਕੇ ਜਾ ਰਹੇ ਹੋ? ਇੱਕ ਪਾਸੇ ਤੁਸੀਂ ਔਰੰਗਜ਼ੇਬ ਨੂੰ ਚੇਤੇ ਕਰ ਰਹੇ ਹੋ, ਦੂਏ ਪਾਸੇ ਉਹਦੀ ਤਰੀਕਾਕਾਰ ਅਪਣਾ ਰਹੇ ਹੋ। ਸਹੀ ਹੈ। ਤੁਸੀਂ ਜਿਸ ਤਰ੍ਹਾਂ ਮੁਗਲ ਸ਼ਾਸਨ ਦੀ ਗੱਲ ਕਰਦੇ ਹੋ, ਉਸ ਸਮੇਂ ਦਾ ਮੁਗਲ ਬਾਦਸ਼ਾਹ ਜੋ ਸੀਗਾ, ਉਹਦੇ ਕਾਰੇ ਸੀ। ਉਹਦੀ ਫੌਜ ਦੇ ਵਿੱਚ ਤਾਂ ਬਾਕੀ ਧਰਮਾਂ ਦੇ ਲੋਕ ਵੀ ਭਰਤੀ ਸੀ। ਸਹੀ ਹੈ। ਗੁਰੂ ਸਾਹਿਬ ਦੀ ਲੜਾਈ ਕੋਈ ਮੁਸਲਮਾਨਾਂ ਦੇ ਖਿਲਾਫ ਜਾਂ ਹਿੰਦੂਆਂ ਦੇ ਖਿਲਾਫ ਥੋੜਾ ਸੀ। ਜੇ ਧੋਖਾ ਕੀਤਾ ਤਾਂ ਪਹਾੜੀ ਹਿੰਦੂ ਰਾਜਿਆਂ ਨੇ ਵੀ ਕੀਤਾ, ਜੇ ਹਮਲਾਵਰ ਸੀ ਤਾਂ ਮੁਗਲ ਰਾਜੇ ਵੀ ਸੀ। ਪਰ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਮੁਸਲਿਮ ਭਾਈਚਾਰਾ ਵੀ ਸੀ, ਹਿੰਦੂ ਭਾਈਚਾਰਾ ਵੀ ਸੀ। ਕੁਰਬਾਨੀਆਂ ਦੇਣ ਵਾਲਿਆਂ 'ਚ ਵੀ ਹਿੰਦੂ ਭਾਈਚਾਰੇ ਦੇ ਨਾਮ ਬਹੁਤ ਨੇ। ਫਿਰ ਧਰਮ ਦੇ ਖਿਲਾਫ ਲੜਾਈ ਥੋੜਾ ਸੀ, ਲੜਾਈ ਤਾਂ ਹਾਕਮ ਦੇ ਖਿਲਾਫ ਸੀ, ਗਲਤ ਫੈਸਲਿਆਂ ਦੇ ਖਿਲਾਫ ਸੀ। ਫਿਰ ਮੌਜੂਦਾ ਹਾਕਮ ਨੂੰ ਇਹ ਸਵਾਲ ਕਿਉਂ ਨਾ ਹੋਣ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਮੈਂ ਕ੍ਰਿਸਮਸ ਦੇ ਸਮਾਗਮ 'ਚ ਵੀ ਸ਼ਾਮਲ ਹੋ ਰਿਹਾ, ਤੇ ਦੂਏ ਪਾਸੇ ਦੇਸ਼ ਭਰ 'ਚ ਦੰਗਾ ਫਸਾਦ ਹੋ ਰਹੇ ਨੇ। ਜਿਹੜੇ ਕੱਲ ਤਾਂ ਗਊ ਰੱਖਿਅਕ ਸੀ, ਹੁਣ ਧਰਮ ਰੱਖਿਅਕ ਬਣ ਗਏ। ਉਹੀ ਲੋਕ ਤਾਂ ਉਹੀ ਨੇ ਭੰਨਤੋੜ ਕਰਨ ਵਾਲੇ। ਫਿਰ ਤੁਸੀਂ ਇਹ ਵੀ ਦਿਖਾਉਣਾ ਚਾਹੁੰਦੇ ਹੋ ਕਿ ਹਾਂ ਸਿੱਖ ਘੱਟ ਗਿਣਤੀ ਤਾਂ ਸਾਡੇ ਰੰਗ 'ਚ ਰੰਗ ਕੇ ਚੱਲਣਗੇ, ਉਹ ਤੋਂ ਬਿਨਾਂ ਨਹੀਂ ਅਸੀਂ ਚੱਲਣ ਦਿੰਦੇ ਤੁਹਾਨੂੰ। ਸਹੀ ਹੈ। ਬੋਧੀ ਤੇ ਜੈਨੀ ਤੁਸੀਂ ਬਣਾ ਲਏ ਹਿੰਦੂ ਧਰਮ 'ਚ, ਸਨਾਤਨੀ ਧਰਮ 'ਚ ਲਿਆਉਣ ਦਾ ਦਮ ਭਰ ਰਹੇ ਹੋ, ਜਦੋਂ ਕਿ ਸਨਾਤਨੀ ਧਰਮ ਆਪਣੇ ਆਪ 'ਚ ਵਿਸ਼ਾਲ ਤੇ ਮਹਾਨ ਹੈ। ਉਹ ਕਿੱਲੇ ਭਾਜਪਾ ਦਾ, ਜਿਵੇਂ ਆਪਾਂ ਕਹਿੰਦੇ ਆ ਕਿ ਪੰਥ ਦਾ ਨੁਮਾਇੰਦਾ ਇਕੱਲਾ ਸੁਖਬੀਰ ਬਾਦਲ ਨਹੀਂ, ਉਵੇਂ ਸਨਾਤਨੀ ਧਰਮ ਹਿੰਦੂ ਧਰਮ ਦਾ ਨੁਮਾਇੰਦਾ ਨਰਿੰਦਰ ਮੋਦੀ ਨਹੀਂਗਾ। ਇਹ ਤੋਂ ਪਹਿਲਾਂ ਵੀ, ਇਹਨਾਂ ਦੇ ਜੰਮਣ ਤੋਂ ਪਹਿਲਾਂ ਵੀ ਧਰਮ ਸੀ, ਇਹਨਾਂ ਦੇ ਜੰਮਣ ਤੋਂ ਬਾਅਦ ਵੀ ਰਹਿਣਾ, ਮਰਨ ਤੋਂ ਬਾਅਦ ਵੀ ਰਹਿਣਾ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਜਦੋਂ ਤੁਸੀਂ ਦੂਸਰੇ ਧਰਮ ਦੀਆਂ ਮਰਿਆਦਾਵਾਂ ਨੂੰ, ਸਿੱਖ ਧਰਮ ਦੀਆਂ ਮਰਿਆਦਾਵਾਂ ਨੂੰ ਤੋੜ ਮਰੋੜ ਕੇ ਆਪਣੇ ਤਰੀਕੇ ਕਾਰਨ ਨਾਲ ਆਪਣੇ ਰੰਗ 'ਚ ਰੰਗਣਾ ਚਾਹੋਗੇ, ਤਾਂ ਫਿਰ ਇਹਦੇ ਤੋਂ ਸਪਸ਼ਟ ਹੁੰਦਾ ਕਿ ਤੁਹਾਡੀ ਮਨਸ਼ਾ ਕੀ ਹੈ ਜਨਾਬ। ਉੱਥੇ 40-45 ਮਿੰਟ ਦੇ ਭਾਸ਼ਣ 'ਚ 1.5 ਮਿੰਟ ਸਾਹਿਬਜ਼ਾਦਿਆਂ ਦੀ ਗੱਲ ਕਰਕੇ ਬਾਕੀ ਸਾਰਾ ਕੁਝ ਆਪਣਾ ਰੰਗ ਗਾਇਆ ਤੁਸੀਂ, ਤਾਂ ਤੁਸੀਂ ਚਾਹੁੰਦੇ ਹੋ। ਸੋ ਇਹ ਤਰੀਕਾਕਾਰ ਦੇ ਉੱਤੇ ਮੈਨੂੰ ਲੱਗਦਾ ਕਿ ਸਾਡੀ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਆਪਣਾ ਪੱਖ ਸਪਸ਼ਟ ਕਰਨਾ ਪੈਣਾ, ਸਾਡੀਆਂ ਧਾਰਮਿਕ ਜਥੇਬੰਦੀਆਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਪੈਣਾ। ਜਿਹੜਾ ਇਹ ਦੋਸ਼ ਲੱਗਦਾ ਕਿ ਜੀ ਬਾਦਲਾਂ ਦੀ ਸਹਿਮਤੀ ਨਾਲ, SGPC ਦੀ ਮਨਜ਼ੂਰੀ ਨਾਲ ਇਹ ਸਾਰਾ ਕੁਝ ਪ੍ਰਵਾਨ ਚੜਿਆ ਸੀ, ਅੱਜ ਇਹ ਵਿਰੋਧ ਕਰਦੇ ਨੇ ਜਦ ਨਾਲ ਸੀ। ਤੇ ਜਨਤਾ ਚ ਆ ਕੇ, ਸੰਗਤ ਚ ਆ ਕੇ ਦੱਸਣ, ਗਲ ਚ ਪੱਲਾ ਪਾ ਕੇ ਮੰਨਣ ਜੇ ਗੁਨਾਹ ਕੀਤਾ ਕਿ ਸਾਡੇ ਤੋਂ ਗਲਤੀ ਹੋਈ, ਪਰ ਅਸੀਂ ਹੁਣ ਦਰੁਸਤ ਕਰਾਉਣ ਲਈ ਲੜਾਂਗੇ, ਤੁਰੋ ਨੰਗੇ ਧੜ। ਸਹੀ ਗੱਲ ਆ। ਕੱਲ ਸਾਡੇ ਵਾਲਾ ਵੀ ਗਿਆ ਸੀਗਾ, ਮਤਲਬ ਲੈ ਕੇ ਰੁਮਾਲਾ ਸਾਹਿਬ ਸਾਰਾ ਕੁਝ ਜੀ, ਕਿ ਮੈਂ ਗੁਰੂ ਸਾਹਿਬ ਸਜਦਾ ਕਰਨ ਚੱਲਿਆ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਣੇ। ਤੇ ਉੱਥੇ ਪੁੱਛਿਆ ਪੱਤਰਕਾਰਾਂ ਨੇ ਵੀਰਵਾਲ ਦਿਵਸੇ, ਮੈਂ ਕੀ ਕਹਿਣਾ ਜੀ, ਇਹ ਤਾਂ ਅਕਾਲੀਆਂ ਨੇ ਹਾਮੀ ਭਰੀ ਸੀ ਜੀ, ਇਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਜੇ ਗੁਨਾਹ ਕੀਤਾ ਸੀ, ਹੁਣ ਰਾਜ ਤੇਰਾ, ਤੂੰ ਇਹਦੇ ਨਾਲ ਸਹਿਮਤ ਹੈ ਕਿ ਨਹੀਂ? ਤਾਂ ਸਹੀ ਬਿਲਕੁਲ। ਤੇਰਾ ਸਟੈਂਡ ਕੀ ਆ ਆਪਣਾ, ਤਾਂ ਦੱਸ। ਤੇਰੀ ਸਰਕਾਰ ਦਾ ਫੈਸਲਾ ਕੀ ਹੈ ਤਾਂ ਦੱਸ। ਉਹ ਤੋਂ ਭੱਜ ਜਾਣਾ, ਆਪਣੀ ਗੱਲ ਤੋਂ ਮੋੜਾ ਕੱਟ ਲੈਣਾ। ਸੋ ਇਸ ਲਈ ਮੌਜੂਦਾ ਸਰਕਾਰ ਜੇ ਸਾਡੀ ਸੂਬੇ ਦੀ ਨੁਮਾਇੰਦਗੀ ਕਰਦੀ ਹੈ, ਤਾਂ ਉਸ ਨਾਤੇ ਤੁਹਾਡਾ ਫਰਜ਼ ਨਹੀਂ ਬਣਦਾ। ਸਹੀ, ਬਿਲਕੁਲ। ਸੋ ਇਹ ਬਹੁਤ ਰੋਲ ਘਚੋਲਾ ਵੱਧਦਾ ਜਾ ਰਿਹਾ ਜੀ। ਤੇ ਇਹ ਨਾ ਹੋਵੇ ਕਿ ਹਰ ਸਾਲ ਜਦੋਂ ਇਹ ਪੰਦਰਵਾੜਾ ਆਇਆ ਕਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਤਾਂ ਇਹ ਮੁੱਦਾ ਮੂਹਰੇ ਖੜਾ ਹੋਵੇ ਜੀ। ਜਾਂ ਤਾਂ ਫਿਰ ਇਹਦਾ ਚਿਰਜੀਵੀ ਹੱਲ ਕਰਨਾ ਪਊਗਾ, ਨਹੀਂ ਫਿਰ ਜਿਹੜੀ ਡੰਡੇ ਵਾਲੀ ਧਿਰ ਹੈ, ਹੁਣ ਆਪਣੇ ਆਪ ਨੂੰ ਤਾਕਤ ਚ ਮੰਨਦੀ ਹੈ, ਉਹ ਆਪਣੇ ਢੰਗ ਨਾਲ ਧੂਕੇ ਲਿਜਾਣ ਨੂੰ ਕਾਹਲੀ ਹੈ, ਤੇ ਉਹ ਲੈ ਵੀ ਜਾਊਗੀ। ਫਿਰ ਅਸੀਂ ਬਾਅਦ ਚੋਂ ਲੀਕ ਪਿੱਟਦੇ ਨਾ ਰਹਿ ਜਾਈਏ। ਇਸ ਲਈ ਸਮੇਂ ਰਹਿੰਦੇ ਸੁਚੇਤ ਹੋਣ ਦੀ। ਹਾਂਜੀ, ਇਹੀ ਹੈ ਸੁਚੇਤ। ਨਹੀਂ ਤਾਂ ਫਿਰ ਜਦੋਂ ਚੀਜ਼ਾਂ ਬਦਲ ਜਾਂਦੀਆਂ ਨੇ, ਫਿਰ ਉਹਨਾਂ ਦੇ ਹੋਰ ਰੂਪ ਸਾਹਮਣੇ ਆਉਣ ਲੱਗ ਪੈਂਦੇ ਨੇ ਆਪਣੇ, ਫਿਰ ਉਹ ਹੋਰ ਨਿਵਾਣ ਵੱਲ ਜਾਂਦੀਆਂ ਨੇ। ਫਿਰ ਇੱਕ ਚੀਜ਼ ਨੂੰ ਛੱਡ ਕੇ ਫਿਰ ਅਗਲੀਆਂ ਹੋਰ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹ ਤਾਂ ਚਲੋ ਐਕਸੈਪਟ ਹੋਏਗੀ, ਹੁਣ ਇਹਦੇ ਤੇ ਕਿਹੜਾ ਵਿਰੋਧ ਹੋਇਆ, ਅੱਗੇ ਹੋਰ ਕਰਦੇ ਆਪਾਂ। ਅਗਲੀ ਗੱਲ ਕਰੀਏ ਪੰਜਾਬ ਦੇ ਲਾਅ ਐਂਡ ਆਰਡਰ ਦੀ। ਸਕੂਲਾਂ ਨੂੰ ਧਮਕੀਆਂ, ਜਿਵੇਂ ਤੁਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ ਵੀ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ, ਸਕੂਲਾਂ ਨੂੰ ਧਮਕੀਆਂ ਤੋਂ ਬਾਅਦ ਹੁਣ ਕਹਿੰਦੇ ਜ਼ਿਲ੍ਹਾ ਅਦਾਲਤ ਨੂੰ ਉਡਾਉਣ ਦੀ ਧਮਕੀ ਆ ਗਈ ਜੀ। ਬਿਲਕੁਲ ਜੀ, ਉਹ ਵੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੂੰ ਉਡਾਉਣ ਦੀ ਧਮਕੀ ਹੈ। ਠੀਕ ਹੈ ਜੀ, ਇੱਥੋਂ ਤੱਕ ਪੜ ਗਿਆ ਅਗਲਾ ਸਿਸਟਮ। ਇਹ ਜ਼ਿਲ੍ਹਾ ਅਦਾਲਤ ਸੈਕਟਰ 43 ਚ ਜਿਹੜਾ ਸਾਡਾ ਇੰਟਰਸਟੇਟ ਬੱਸ ਅੱਡਾ ISBT 43 ਦਾ, ਬਿਲਕੁਲ ਉਹਦੇ ਸਾਹਮਣੇ ਜੀ। ਤੇ ਜੇ ਅਦਾਲਤੀ ਕੰਪਲੈਕਸ ਪੂਰਾ ਭਰਿਆ ਰਹਿੰਦਾ ਹੈ, ਉੱਥੇ ਭੀੜ ਭੜੱਕਾ, ਤਾਂ ਬੱਸ ਅੱਡੇ ਚ ਵੀ ਭੀੜ ਭੜੱਕਾ, ਗੱਬੇ ਸੜਕ ਹੈ ਸਿਰ। ਸੋ ਇਸ ਲਈ ਇਹ ਭੀੜ ਭੜੱਕੇ ਵਾਲੇ ਥਾਵਾਂ ਤੇ ਉੱਤੇ ਕਿਉਂ ਲਗਾਤਾਰ ਜਿਹੀਆਂ ਈਮੇਲ ਆ ਰਹੀਆਂ? ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਮਾਮਲਾ ਸਭ ਦੇ ਧਿਆਨ ਚ ਹੈ। ਹਾਂਜੀ। ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਸਕੂਲਾਂ ਦਾ ਮਾਮਲਾ ਆਇਆ, ਫਿਰ ਜਲੰਧਰ ਦੇ ਸਕੂਲਾਂ ਦਾ ਮਾਮਲਾ ਆਇਆ, ਫਿਰ ਪਟਿਆਲੇ ਦੇ ਸਕੂਲਾਂ ਦਾ, ਰੇਲਵੇ ਸਟੇਸ਼ਨ ਦਾ,
ਫਿਰ ਕੇਜਰੀਵਾਲ ਭਗਵੰਤ ਮਾਨ ਦਾ ਮਾਮਲਾ ਆਇਆ, ਚੰਡੀਗੜ੍ਹ ਦੇ ਵਿੱਚ ਇਹ ਤੋਂ ਪਹਿਲਾਂ ਹੀ ਮਤਲਬ ਇੱਕ ਵਾਰ ਇੰਡੀਗੋ ਦੀ ਇੱਕ ਫਲਾਈਟ ਨੂੰ ਉਡਾਉਣ ਦੀ ਧਮਕੀ ਆ ਗਈ ਸੀ, ਹੈ ਨਾ, ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਆ ਗਈ ਸੀ, ਤੇ ਆ ਹੁਣ ਜ਼ਿਲ੍ਹਾ ਕੰਪਲੈਕਸ ਦਾ ਮਾਮਲਾ ਆ ਗਿਆ, ਜ਼ਿਲ੍ਹਾ ਅਦਾਲਤੀ ਕੰਪਲੈਕਸ ਦਾ। ਸੋ ਈਮੇਲ ਆਉਂਦੀ ਹੈ, ਅਧਿਕਾਰ ਥਾਂ ਤੇ ਆਉਂਦੀ ਹੈ, ਕਦੇ ਪ੍ਰਿੰਸੀਪਲ ਨੂੰ ਆਉਂਦੇ, ਕਦੇ ਹੁਣ ਜੁਡੀਸ਼ਰੀ ਦੀ ਜਿਹੜੀ ਅਧਿਕਾਰਤ ਇੱਥੇ ਦੀ ਈਮੇਲ ਆ ਕੰਪਲੈਕਸ ਦੀ, ਉਹਨਾਂ ਦੀ ਮੇਲ ਤੇ ਆਉਂਦੀ ਹੈ, ਈਮੇਲ ਆਉਂਦੀ ਹੈ, ਤੇ ਸਾਡੀ ਪੁਲਿਸ ਕਹਿੰਦੀ ਜੀ ਖਾਲੀ ਕਰਾ ਲਿਆ ਸੀ ਥਾਂ। ਮਤਲਬ ਇਹਦਾ ਮਤਲਬ ਤੁਹਾਡਾ ਡਰ ਚੈੱਕ ਕਰ ਰਹੇ ਨੇ, ਤੁਹਾਡੀ ਸਮਝ ਚੈੱਕ ਕਰ ਰਹੇ ਨੇ, ਤੁਹਾਡੀ ਨੌਲੇਜ ਟੈਕਨੋਲੋਜੀ ਚੈੱਕ ਕਰ ਰਹੇ ਨੇ, ਕਿ ਤੋਂ ਅਜੇ ਤੱਕ ਇਹੀ ਸੂਤਰ ਨਹੀਂ ਫੜ ਹੁੰਦੇ ਕਿ ਕੌਣ ਬਾਰ-ਬਾਰ ਈਮੇਲ ਹੈ ਜੀ ਇੱਕੋ ਤਰ੍ਹਾਂ ਦੀ ਭੇਜਦਾ, ਇੱਕੋ ਧਿਰ ਵੱਲੋਂ ਆਉਂਦੀਆਂ ਕਿ ਵੱਖ-ਵੱਖ ਧਿਰਾਂ ਵੱਲੋਂ ਆਉਂਦੀਆਂ, ਜੀ ਸ਼ਰਾਰਤੀ ਧਿਰ ਹੈ ਕਿ ਸ਼ਾਸਕੀ ਧਿਰ ਹੈ, ਅਜੇ ਤੱਕ ਕੋਈ ਨਿਬੇੜਾ ਤਾਂ ਕਰ ਦੋ, ਨਿਬੇੜਾ ਕਿਉਂ ਨਹੀਂ? ਤੇ ਚੰਡੀਗੜ੍ਹ ਤਾਂ ਤੁਸੀਂ ਕਹਿੰਦੇ ਹੋ ਜੀ ਸੂਬੇ ਦੀ ਰਾਜਧਾਨੀ ਨਾਲੋਂ ਵੱਧ ਸਾਡੀ ਤਾਂ ਝੂਠੀ ਹੈ ਜੀ, ਫਿਰ ਅਮਿਤ ਸ਼ਾਹ ਜੀ ਤਾਂ ਜਵਾਬ, ਜੇ ਪੰਜਾਬ ਦੇ ਮਾਮਲਿਆਂ ਲਈ ਸਾਡਾ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ, ਫਿਰ ਚੰਡੀਗੜ੍ਹ ਲਈ ਤੁਸੀਂ ਜ਼ਿੰਮੇਵਾਰੀ ਲੈ ਲਓ ਫਿਰ ਸਹੀ ਗੱਲ ਹੈ, ਜਦੋਂ ਹੱਕ ਜਤਾਉਣੇ। ਹਾਂ, ਤੇ ਕਿੱਥੇ ਉਹ ਜ਼ਿੰਮੇਵਾਰੀ? ਉਸ ਮਾਮਲੇ ਤੇ ਚੁੱਪ, ਪੁਲਿਸ ਆਪਣਾ ਕੰਮ ਕਰੇਗੀ ਜੀ। ਤੇ ਇਸ ਟੈਕਨੋਲੋਜੀ ਦੇ ਯੁੱਗ 'ਚ ਜੇ ਅਜੇ ਤੱਕ ਇਹ ਨਹੀਂ ਫੜ ਹੁੰਦਾ, ਤਾਂ ਫਿਰ ਇਹਦਾ ਮਤਲਬ, ਮੈਂ ਤਾਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਜੇ ਸੱਚਮੁੱਚ ਇਹਦੇ ਪਿੱਛੇ ਕੋਈ ਐਡੀ ਬੜੀ ਤਾਕਤ ਹੈ ਕਿ ਜੀ ਪੰਜਾਬ ਪੁਲਿਸ ਕਹਿੰਦੀ ਆ ਅਸੀਂ ਜੀ ਇੰਨੇ ਤਸਕਰ ਫੜ ਲਏ, 28,000 ਕਿਲੋ ਹੈਰੋਇਨ ਫੜ ਲਈ, ਆ ਜੀ 40,000 ਅਸੀਂ ਤਸਕਰ ਫੜ ਲਿਆ, ਉਹਦੇ ਬਾਵਜੂਦ ਵੀ ਨਸ਼ਾ ਨਹੀਂ ਮੁੱਕਦਾ, ਇਹਦਾ ਮਤਲਬ ਪੰਜਾਬ ਦੇ ਵਿੱਚ ਇੰਨਾ ਪੈਦਾ ਹੁੰਦਾ ਜੀ। ਸਹੀ ਹੈ, ਗੈਂਗਸਟਰ ਅਸੀਂ ਇੰਨੇ ਫੜ ਲਏ, ਇੰਨਿਆਂ ਦੀ ਗਿੱਟੇ ਗੋਡਿਆਂ 'ਚ ਗੋਲੀ ਮਾਰਤੀ, ਤੇ ਫਿਰ ਇਹ ਨਵੇਂ ਕਿੱਥੋਂ ਆ ਜਾਂਦੇ ਜੀ ਰੋਜ਼? ਇਹ ਖੇਤਾਂ 'ਚ ਜੰਮਣ ਲੱਗ ਪਏ ਜੀ। ਸਹੀ ਹੈ, ਉੱਗਣ ਲੱਗ ਪਏ। ਬਿਲਕੁਲ, ਇਹਦਾ ਮਤਲਬ ਤੁਹਾਡੇ ਕੋਲ ਕੋਈ ਪਾਲਿਸੀ ਹੋਣੀ, ਨਸ਼ਾ ਮੁਕਾਉਣ ਲਈ ਤੁਹਾਡੇ ਕੋਲ ਕੋਈ ਨੀਤੀ ਨਹੀਂ, ਗੈਂਗਸਟਰਾਂ ਨੂੰ ਮੁੱਖ ਧਾਰਾ 'ਚ ਲਿਆ ਕੇ ਸਹੀ ਦਰੁਸਤ ਕਰਕੇ ਉਹਨਾਂ ਨੂੰ ਭਰੋਸੇਯੋਗ ਜੀਵਨ ਦੇਣ ਦਾ ਕੋਈ ਰਾਹ ਹੀ ਨਹੀਂ, ਤੇ ਤੁਹਾਡੇ ਕੋਲ ਲੋਕਾਂ ਦੀ ਸੁਰੱਖਿਆ ਦਾ ਕੋਈ ਤਰੀਕਾਕਾਰ ਹੀ ਨਹੀਂ। ਠੀਕ ਆ, ਤੁਹਾਡੀਆਂ 32-42 ਗੱਡੀਆਂ ਚੱਲਦੀਆਂ, ਤੁਹਾਡੇ ਨਾਲ ਐਂਬੂਲੈਂਸ ਵੀ ਚੱਲਦੀ ਹੈ, ਲੋਕਾਂ ਨੂੰ ਛੱਡ ਦੋ ਰੱਬ ਆਸਰੇ ਫਿਰ ਜੀ। ਸਹੀ, ਫਿਰ ਮੰਤਰਾਲੇ ਕਿਉਂ ਜਨਾਬ? ਫਿਰ ਮੁਰਗੀ ਖਾਨਾ ਖੋਲੋ ਨਾ। ਸੋ ਇਸ ਲਈ ਸਿਸਟਮ, ਸਰਕਾਰਾਂ ਫੇਲ ਨਜ਼ਰ ਆਉਂਦੀਆਂ ਨੇ ਇਸ ਪ੍ਰਕਿਰਿਆ ਦੇ ਤਹਿਤ। ਅੱਜ ਈਮੇਲ ਆ ਰਹੀ ਹੈ, ਕੱਲ ਨੂੰ ਬੰਬ ਆ ਜਾਊਗਾ, ਕੌਣ ਜਵਾਬ ਦੇਊਗਾ ਜੀ? ਸਹੀ, ਬਿਲਕੁਲ। ਔਰ ਚਿੰਤਤ ਧਿਰਾਂ ਤਾਂ ਜਿਨ੍ਹਾਂ ਨੇ ਪੁਰਾਣਾ ਦੌਰ ਦੇਖਿਆ, ਉਹ ਕਹਿੰਦੇ ਕਿ ਇੰਨਾ ਖੌਫ ਤਾਂ ਉਸ ਸਮੇਂ ਵੀ ਨਹੀਂ ਸੀਗਾ, ਉਸ ਸਮੇਂ ਵੀ ਕੋਈ ਸਿਧਾਂਤ ਨਾਲ ਅਗਲੇ ਚੱਲਦੇ ਸੀ, ਕੋਈ ਫਾਰਮੂਲਾ ਸੀ ਅਗਲਿਆਂ ਦਾ। ਉਹ ਤਾਂ ਜਦੋਂ ਵਿਗੜਿਆ, ਜਦੋਂ ਉਹਨਾਂ 'ਚ ਕੁਝ ਏਜੰਸੀਆਂ ਦਾਖਲ ਹੋ ਗਈਆਂ, ਕੁਝ ਸ਼ਰਾਰਤੀ ਲੋਕ ਦਾਖਲ ਹੋ ਗਏ, ਕੁਝ ਲੁੱਟਾਂ ਖੋਹਾਂ ਵਾਲੇ ਦਾਖਲ ਹੋ ਗਏ, ਹੈ ਨਾ, ਪੁਲਿਸ ਦੀਆਂ ਵਧੀਕੀਆਂ ਆ ਗਈਆਂ, ਫਿਰ ਉਹ ਜ਼ਿਆਦਾ ਭਿਆਨਕ ਹੋ ਗਿਆ। ਤੇ ਪਰ ਅੱਜ ਤਾਂ ਟੈਕਨੋਲੋਜੀ ਦੇ ਯੁੱਗ ਹੈ ਜੀ। ਸਹੀ ਹੈ, ਅੱਜ ਤਾਂ ਚੱਪੇ ਦੀ ਜਾਣਕਾਰੀ, ਅੱਜ ਵੀ ਇਹ ਸਾਰਾ ਕੁਝ ਵਾਪਰ ਰਿਹਾ। ਤੇ ਜਿਹੜੇ ਚਿੰਤਤ ਧਿਰਾਂ ਨੇ ਉਹ ਕਹਿੰਦੀਆਂ ਕਿ ਜਿੱਦਣ ਉਹਨਾਂ ਨੇ ਕਰਨਾ ਉਦੋਂ ਫਿਰ ਈਮੇਲ ਥੋੜਾ ਭੇਜਣਗੇ ਅਗਲੇ ਜੀ। ਸਹੀ ਹੈ, ਇਹ ਵੀ ਸਵਾਲ ਹੈ। ਸੋ ਇਸ ਲਈ ਇਹ ਸਿਸਟਮ ਦੀ, ਸਰਕਾਰਾਂ ਦੀ, ਏਜੰਸੀਆਂ ਦੀ ਫੇਲੀਅਰ ਵੱਧ ਹੈ ਕਿ ਉਹ ਅਜੇ ਤੱਕ ਲੋਕਾਂ ਨੂੰ ਇਹ ਯਕੀਨ ਨਹੀਂ ਦਿਵਾ ਪਾ ਰਹੇ ਕਿ ਇਹ ਸ਼ਰਾਰਤ ਹੈ ਕਿ ਸਾਜ਼ਿਸ਼ ਹੈ ਜੀ। ਤੇ ਜਾਂਦਿਆਂ ਦੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਐਸਕੇਐਮ ਨੇ ਵੱਡੇ ਅੰਦੋਲਨ ਦੀ ਤਿਆਰੀ ਵਿੱਢ ਦਿੱਤੀ ਹੈ ਜੀ। ਪ੍ਰਵੀਨ ਜੀ, ਐਸਕੇਐਮ ਪਿਛਲੇ ਦਿਨਾਂ ਤੋਂ ਇੱਕ ਅੰਦੋਲਨ ਨੂੰ ਲੈ ਕੇ ਵਿਚਾਰ ਚਰਚਾਵਾਂ 'ਚ ਸੀਗਾ, ਜਿਹਦੇ ਵਿੱਚ ਖਾਸ ਕਰਕੇ ਬਿਜਲੀ ਸੋਧ ਬਿੱਲ ਦਾ ਮਾਮਲਾ ਹੈ, ਫਿਰ ਬੀਜ ਵਾਲਾ ਮਸਲਾ ਹੈ, ਫਿਰ ਲੇਬਰ ਕੋਡ ਆ ਗਿਆ, ਉਹ ਮੁੱਦਾ ਸੀਗਾ। 3 ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਪ੍ਰਭਾਵਿਤ ਚਾਹੇ ਸਮੁੱਚੀਆਂ ਧਿਰਾਂ ਹੋ ਰਹੀਆਂ ਸੀ, ਚਾਹੇ ਅਸੀਂ ਜਿਹੜੇ ਖਰੀਦਦਾਰ ਸੀ, ਇੱਕ ਦਾ ਅਸਰ ਸਿੱਧਾ ਉਹਨਾਂ ਤੇ ਵੀ ਪੈਂਦਾ ਸੀ, ਪਰ ਉਹਦੇ ਬਾਵਜੂਦ ਵੀ ਨਿਰੋਲ ਕਿਸਾਨਾਂ ਨੇ ਮੂਹਰੇ ਹੋ ਕੇ ਲੜਾਈ ਲੜੀ। ਬੇਸ਼ੱਕ ਆਪਾਂ ਉਸਨੂੰ ਕਹਿੰਦੇ ਰਹੇ ਜਨ ਅੰਦੋਲਨ, ਲੋਕ ਅੰਦੋਲਨ, ਪਰ ਉਹ ਲੜਾਈ ਨੰਗੇ ਧੜ ਕਿਸਾਨਾਂ ਨੇ ਲੜੀ। ਬੇਸ਼ੱਕ ਉੱਥੇ ਬੈਨਰ ਪੋਸਟਰ ਲੱਗ ਜਾਂਦੇ ਸੀ, ਕਿਸਾਨ ਮਜ਼ਦੂਰ ਏਕਤਾ, ਹੈ, ਪਰ ਉਹ ਲੜਾਈ ਦੇ ਵਿੱਚ ਮਜ਼ਦੂਰਾਂ ਦੀ, ਵਿਚਾਰਿਆਂ ਦੀ ਪਹੁੰਚ ਅਪਰੋਚ ਬਹੁਤ ਘੱਟ ਹੁੰਦੀ ਹੈ, ਸਮਰੱਥਾ ਬਹੁਤ ਘੱਟ ਹੁੰਦੀ ਆ, ਉਹਨਾਂ ਕੋਲ ਉਨੀ ਤਾਕਤ ਨਹੀਂ ਹੁੰਦੀ। ਰੋਜ਼ ਦਿਹਾੜੀ ਲਾਉਣੀ ਆ ਤੇ ਰੋਜ਼ ਕਰਨਾ, ਠੀਕ ਹੈ ਨਾ। ਕਿਸਾਨੀ 'ਚ ਇਹ ਥੋੜਾ ਜਿਹਾ ਵੇਲ ਹੈਗਾ ਕਿ ਕਦੇ 3 ਮਹੀਨੇ ਵਿਹਲੇ ਮਿਲ ਗਏ, ਕਦੇ 4 ਮਹੀਨੇ ਮਿਲ ਗਏ, ਫਿਰ ਰੋਟੇਸ਼ਨ ਬਣਾਉਣ ਦੀ ਕਲਾ ਬਹੁਤ ਸੋਹਣੀ ਨਿਭੀ, ਜਿਹਦੇ ਕਰਕੇ ਅੰਦੋਲਨ ਵੱਡਾ ਚੱਲਿਆ ਤੇ ਆਪਾਂ ਜਿੱਤ ਕੇ ਮੁੜੇ। ਸਹੀ। ਹੁਣ ਇਸ ਵਾਰ ਕਿਸਾਨ ਜਥੇਬੰਦੀਆਂ ਨੇ, ਖਾਸ ਕਰਕੇ ਐਸਕੇਐਮ ਨੇ, ਇੱਕ ਸਹੀ ਫੈਸਲਾ ਲਿਆ ਜੀ। ਬਿਜਲੀ ਸੋਧ ਬਿੱਲ ਦਾ ਮਾਮਲਾ ਜਿੱਥੇ ਕਿਸਾਨੀ ਨੂੰ ਪ੍ਰਭਾਵਿਤ ਕਰਦਾ, ਉੱਥੇ ਮੁਲਾਜ਼ਮਾਂ ਨੂੰ ਵੀ ਪ੍ਰਭਾਵਿਤ ਕਰਦਾ ਤੇ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ। ਇਹਦਾ ਮਤਲਬ ਮੁਲਾਜ਼ਮ ਜਥੇਬੰਦੀਆਂ, ਖਾਸ ਕਰਕੇ ਪਾਵਰਕੌਮ ਨਾਲ ਸੰਬੰਧਿਤ, ਤੇ ਕਿਸਾਨ ਜਥੇਬੰਦੀਆਂ, ਇਹ ਦੋ ਤਾਂ ਸਿੱਧੀਆਂ ਸ਼ਾਮਲ ਹੁੰਦੀਆਂ ਨੇ, ਲੜਾਈ ਲੜ ਰਹੀਆਂ ਨੇ ਉਹ ਵੀ। ਸੋ ਜੇ ਇੱਕ ਪਲੇਟਫਾਰਮ ਤੇ ਆਉਂਦੀਆਂ, ਤਾਕਤ ਵੱਡੀ ਹੁੰਦੀ ਹੈ। ਫਿਰ ਬੀਜ ਵਾਲਾ ਮਸਲਾ, ਲੇਬਰ ਕੋਡ ਵਾਲਾ ਮਸਲਾ,
ਹੈ ਨਾ। ਇਹਨਾਂ ਦੇ ਨਾਲ ਹੁਣ ਨਰੇਗਾ ਦਾ ਮਸਲਾ, ਜਿਹੜਾ ਮਨਰੇਗਾ ਬਣੀ, ਮਨਰੇਗਾ ਤੋਂ ਹੁਣ ਜੀ ਰਾਮ ਜੀ ਬਣੀ, ਜਦੋਂ ਲੇਬਰ ਕੋਡ ਤੇ ਮਨਰੇਗਾ ਨੂੰ ਕਿਸਾਨ ਜਥੇਬੰਦੀਆਂ ਨਾਲ ਲੈਂਦੀਆਂ ਨੇ ਤਾਂ ਉਹਦੇ ਨਾਲ ਸਿੱਧੇ ਰੂਪ 'ਚ ਹੁਣ ਮਜ਼ਦੂਰ ਇਹਦੇ ਨਾਲ ਜੁੜਦਾ, ਚਾਹੇ ਉਹ ਫੈਕਟਰੀਆਂ 'ਚ, ਉਦਯੋਗਾਂ 'ਚ, ਦੁਕਾਨਾਂ 'ਚ, ਬਾਜ਼ਾਰਾਂ 'ਚ ਕੰਮ ਕਰਨ ਵਾਲੀ ਲੇਬਰ ਹੋਵੇ, ਤੇ ਚਾਹੇ ਉਹ ਖੇਤਾਂ 'ਚ, ਪਿੰਡਾਂ 'ਚ ਬਜ਼ੁਰਗ ਲੇਬਰ ਹੋਵੇ, ਚਾਹੇ ਉਹ ਸਕਿਲਡ ਲੇਬਰ ਹੋਵੇ, ਜਿਹੜੀ ਹੁਣ ਜਿਹਨਾਂ ਦੀ ਨੌਕਰੀ ਖੁੱਸਣੀ ਹੈ ਜੀ ਰਾਮ ਜੀ ਦੇ ਤਹਿਤ, ਹੈ ਨਾ, ਉਹ ਸਿੱਧਾ ਉਹਦੇ ਨਾਲ ਜੁੜਦਾ। ਸੋ ਇਸ ਵਾਰ ਸਹੀ ਰੂਪ 'ਚ ਕਿਸਾਨ ਮਜ਼ਦੂਰ ਮੁਲਾਜ਼ਮ ਅੰਦੋਲਨ ਬਣਦਾ ਦਿਸ ਰਿਹਾ, ਜੇ ਇਸ ਤਰ੍ਹਾਂ ਦਾ ਰੂਪ ਲੈ ਲੈਂਦਾ। ਔਰ ਐਸਕੇਐਮ ਨੇ ਐਮਰਜੈਂਸੀ ਮੀਟਿੰਗ ਬੁਲਾਈ, ਮੀਟਿੰਗ ਬੁਲਾ ਕੇ ਪਿੰਡਾਂ 'ਚ ਡਿਊਟੀਆਂ ਲੱਗੀਆਂ, ਟਰੈਕਟਰ ਮਾਰਚ ਹੋਣਗੇ, ਝੰਡਾ ਮਾਰਚ ਹੋਣਗੇ, ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਨਜ਼ਰ ਆਉਣਗੀਆਂ। ਉਹ ਤੋਂ ਬਾਅਦ ਇਹਨੂੰ ਵੱਡਾ ਰੂਪ ਦਿੱਤਾ ਜਾਊਗਾ, ਜਿਹਦੇ ਵਿੱਚ ਮੁੱਖ ਏਜੰਡੇ ਇਹੋ ਚਾਰੋਂ ਰੱਖੇ ਨੇ, ਬਿਜਲੀ ਸੋਧ, ਮਨਰੇਗਾ, ਬੀਜ ਤੇ ਲੇਬਰ ਕੋਡ। ਸੋ ਇਹ 4 ਮੁੱਦਿਆਂ ਨੂੰ ਆਧਾਰ ਬਣਾ ਕੇ ਐਸਕੇਐਮ ਜੇ ਲੜਾਈ ਲੜਦੀ ਆ ਤਾਂ ਇਹ ਵੱਡਾ ਅੰਦੋਲਨ ਤੁਹਾਨੂੰ ਦਿਖ ਸਕਦਾ, ਜਿਹੜਾ ਸਰਕਾਰਾਂ ਨੂੰ ਫਿਰ ਚੈਲੰਜ ਕਰਦਾ ਵੀ ਨਜ਼ਰ ਆਊਗਾ। ਜਿੱਥੇ ਭੀੜ ਹੁੰਦੀ ਆ ਉੱਥੇ ਫਿਰ ਸਿਆਸਤ ਮਗਰ ਤੁਰੀ ਆਉਂਦੀ ਵੀ ਦਿਖਦੀ। ਹਾਂਜੀ ਬਿਲਕੁਲ, ਇਹ ਉੱਥੇ ਕਿਸਾਨੀ ਅੰਦੋਲਨ ਦੇ ਮਗਰ ਵੀ ਤਾਂ ਗਏ ਸੀ ਨਾ ਸਿਆਸਤ ਦਾ, ਭੀੜ ਦੇ ਮਗਰ ਤੇ ਇਹਨਾਂ ਨੇ ਜਾਣਾ ਹੀ ਜਾਣਾ। ਪਰ ਗੱਲ ਇਹ ਆ ਵੀ ਸਰਕਾਰਾਂ ਜਦੋਂ ਹੁੰਦੀਆਂ ਨੇ, ਜਿਵੇਂ ਹੁਣ ਤੁਸੀਂ ਪਹਿਲੀ ਖਬਰ 'ਚ ਦੱਸਿਆ ਸੀਗਾ, ਉਦੋਂ ਨਹੀਂ ਨੁਮਾਇੰਦਗੀ ਕਰਨੀ ਇਹਨਾਂ ਨੇ, ਉਦੋਂ ਪਾਸੇ ਦੀ ਨਿਕਲ ਜਾਣਾ। ਪਰ ਜਦੋਂ ਲੋਕ ਆਪਦੀ ਤਰੀਕੇ ਦੇ ਨਾਲ, ਕਹਿ ਲਓ ਆਪਦੇ ਸੰਘਰਸ਼ ਦੇ ਨਾਲ ਕੋਈ ਵੱਡਾ ਅੰਦੋਲਨ ਸਿਰਜ ਲੈਣ, ਫਿਰ ਕ੍ਰੈਡਿਟ ਵਾਰ ਦੇ ਵਿੱਚ ਪੈ ਜਾਂਦੇ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US